ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ। ਸਭ ਧਿਆਪ ਹੈ ਤੁਧ ਜੀ ਹਰ ਸੱਚੀ ਸਿਰਜਨਹਾਰਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ। ਸਭ ਧਿਆਪ ਹੈ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਪੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਹਰ ਧਿਆਪੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ
ਪਤਿਤ ਪਾਵਨ ਭਗਤ ਵਛਲ ਅੰਤਰ ਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੇ ਪ੍ਰਾਰੰਭਤਾ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹੱਲਾ ਚੌਥਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬ ਨਵਾਜ ਸਤਿਗੁਰੂ ਜੀ, ਜਿਵੇਂ ਪਹਿਲੇ ਸਰੂਪ ਅੰਦਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਦਰਸ਼ ਬਾਣੀ ਉਚਾਰਨ ਕੀਤੀ ਹੈ, ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਕਿਰਪਾ ਕਰਕੇ ਐਸੀ ਬਾਣੀ ਉਚਾਰਨ ਕਰੋ ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਸ ਗਾਇਆ ਹੋਵੇ। ਜਿਵੇਂ ਸੋਦਰ ਬਾਣੀ ਅੰਦਰ ਪਰਮਾਤਮਾ ਦਾ ਜਸ ਕੀਤਾ ਹੈ ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹਜ਼ੂਰ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਸਮੇਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਹਜ਼ੂਰ ਨੇ ਕੰਠੋ ਗੁਰਬਾਣੀ ਉਚਾਰਨ ਕੀਤੀ ਔਰ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਤਨੀ ਵੀ ਬਾਣੀ ਸੀ ਸਾਰੀ ਦਰਜ ਕੀਤੀ। ਜਦੋਂ ਧੀਰ ਮੱਲੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਨਕਾਰ ਕਰ ਦਿੱਤਾ ਸੀਗਾ, ਜਦੋਂ ਸਿੰਘ ਭੇਜੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਸਤੇ ਗਏ ਸਨ, ਹਜ਼ੂਰ ਨੇ ਫਿਰ ਕੰਠੋਂ ਹੀ ਪਾਵਨ ਬਾਣੀ ਉਚਾਰਨ ਕੀਤੀ ਸੀ। ਜੋ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਹੈ ਉਸ ਸਰੂਪ ਦੇ ਅੰਦਰ ਕੇਵਲ 5 ਹੀ ਸ਼ਬਦ ਆਉਂਦੇ ਹੈ। ਰਹਿਰਾਜ ਸਾਹਿਬ ਜੀ ਦੇ ਜੋ ਪਿਛੇ ਅਸੀਂ ਵਿਚਾਰ ਕੀਤੇ ਹੈ। ਪਹਿਲਾ ਸ਼ਬਦ ਜਦੋਂ ਆਰੰਭਤਾ ਹੋਈ ਰਹਿਰਾਜ ਸਾਹਿਬ ਵਾਲੀ, ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ। ਫਿਰ ਅਗਲਾ ਆਸਾ ਰਾਗ ਦੇ ਅੰਦਰ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ। ਫਿਰ ਅਗਲਾ ਵੀ ਆਸਾ ਰਾਗ ਦੇ ਅੰਦਰ ਤੀਸਰਾ ਸ਼ਬਦ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ। ਫਿਰ ਚੌਥੇ ਪਾਤਸ਼ਾਹੀ ਦਾ ਸ਼ਬਦ ਗੂਜਰੀ ਰਾਗ ਦੇ ਵਿੱਚ ਆਇਆ ਸੀ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਿਰਨ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ।
ਫਿਰ ਪੰਜਵੇਂ ਪਾਤਸ਼ਾਹੀ ਦਾ ਗੂਜਰੀ ਰਾਗ ਅੰਦਰ ਸ਼ਬਦ ਆਇਆ ਜੋ ਕੱਲ੍ਹ ਅਸਾਂ ਵਿਚਾਰ ਕੀਤੀ ਸੀ। ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਕਰਤਾਰਪੁਰ ਸਾਹਿਬਾੜੀ ਜੋ ਪਾਵਨ ਭੀੜ ਹੈ, ਉਸ ਵਿੱਚ ਇਹ 5 ਸ਼ਬਦ ਹੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਜ ਕੀਤੇ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਸ ਸਮੇਂ ਦਮਦਮਾ ਸਾਹਿਬ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਨੇ ਕੰਠੋਂ ਬਾਣੀ ਉਚਾਰਨ ਕੀਤੀ ਹੈ, ਅਗਲੇ ਇਹ 4 ਸ਼ਬਦ ਗਰੀਬ ਨਵਾਜ਼ ਸਤਿਗੁਰੂ ਜੀ ਨੇ ਦਰਜ ਕੀਤੇ ਹੈ, ਜੋ ਅੱਜ ਦਾ ਪਾਵਨ ਸ਼ਬਦ ਹੈ ਸੋ ਪੁਰਖ ਵਾਲਾ। ਫਿਰ ਚੌਥੇ ਪਾਤਸ਼ਾਹੀ ਦਾ ਅਗਲਾ ਵੀ ਸ਼ਬਦ ਆਵੇਗਾ, ਤੂੰ ਕਰਤਾ ਸਚਿਆਰ ਮੈਡਾ ਸਾਈ। ਫਿਰ ਤਿਤ ਸਰਵਰਣੈ ਭਈਲੇ ਨਿਵਾਸਾ, ਇਹ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਹੈ। ਫਿਰ ਪੰਜਵੇਂ ਪਾਤਸ਼ਾਹੀ ਦਾ ਸ਼ਬਦ ਆਵੇਗਾ, ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ 4 ਸ਼ਬਦ ਹੋਰ ਗਰੀਬ ਨਵਾਜ਼ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਦਰਜ ਕੀਤੇ ਹੈ। ਔਰ ਇਸੇ ਤਰ੍ਹਾਂ ਜੋ ਕੀਰਤਨ ਸੋਲੇ ਪਾਵਨ ਬਾਣੀ ਦੇ ਉਸ ਵਿੱਚ ਵੀ 5 ਸ਼ਬਦ ਸਨ। ਹਜੂਰ ਨੇ ਹੋਰ ਅੱਗੇ ਨਾਲ ਸ਼ਬਦ ਦਰਜ ਕੀਤੇ ਹੈ, ਅੱਗੇ ਉਹਨਾਂ ਦੀ ਵਿਚਾਰ ਆਵੇਗੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਬੇਨਤੀ ਕਰਨ ਤੇ ਹਜੂਰ ਨੇ ਸ਼ਬਦ ਉਚਾਰਨ ਕੀਤਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੋ ਕਰਕੇ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਰਾਗ ਆਸਾ ਮਹੱਲਾ ਚੌਥਾ ਸੋ ਪੁਰਖ। ਆਸਾ ਰਾਗ ਹੈ, ਮਹੱਲਾ ਸਰੂਪ ਚੌਥਾ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹੈ, ਸੋ ਉਸ ਦਾ ਵਾਚਕ ਹੈ। ਪੁਰਖ ਨਾਮ ਹੈ ਕਰਤੇ ਦਾ ਕਰਨੇ ਹਾਰਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ। ਕਿਉਂਕਿ ਜਗਤ ਅੰਦਰ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਹੈ, ਇਹ ਪਰਮਾਤਮਾ ਦੀ ਬਦੌਲਤ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੀ ਜਗਤ ਨੂੰ ਬਾਲਕ ਨੂੰ ਪੈਦਾ ਕੀਤਾ। ਏਕਾ ਪੁਰਖ ਸਬਾਈ ਨਾਰ, ਬਾਕੀ ਸਰਬੱਗ ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਸੂਖਸ਼ਮ ਹਨ ਚਾਹੇ ਸਥੂਲ ਹੈ, ਸਭ ਅਕਾਲ ਪੁਰਖ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਰੂਪ ਸਖੀਆਂ ਹਨ। ਇਸ ਲਈ ਸੋ ਪੁਰਖ, ਜਿਵੇਂ ਸੋ ਦਰ ਉਚਾਰਨ ਕੀਤਾ ਨਾ ਪਹਿਲੇ ਪਾਤਸ਼ਾਹ ਜੀ ਨੇ ਪਹਿਲੇ ਸਰੂਪ ਅੰਦਰ, ਇਸੇ ਪ੍ਰਕਾਰ ਇੱਥੇ ਸੋ ਪੁਰਖ ਮਹਾਰਾਜ ਸੱਚੇ ਪਾਤਸ਼ਾਹੀ ਨੇ ਬਾਣੀ ਦਾ ਨਾਮ ਰੱਖਿਆ ਹੈ। ਜਿਵੇਂ ਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ, ਜੋ ਪਰਮਾਤਮਾ ਸਾਰੇ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ, ਕਰਤਾ ਵੀ ਆਪ ਹੈ, ਭਰਤਾ ਵੀ ਆਪ ਹੈ, ਹਰਤਾ ਵੀ ਪਰਮਾਤਮਾ ਆਪੇ ਹੀ ਹੈ। ਜੀਵਾਂ ਨੂੰ ਪੈਦਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ, ਲੈਦਾ ਕਰਨ ਵਾਲਾ, ਐਸਾ ਇੱਕੋ ਪਰਮਾਤਮਾ ਹੈ। ਓੰਕਾਰ ਦੀ ਐਸੀ ਪਰਮਾਤਮਾ ਦੀ ਸ਼ਕਤੀ ਹੈ, ਜਿਸ ਸ਼ਕਤੀ ਦੁਆਰਾ ਸੰਸਾਰ ਦੇ ਅੰਦਰ ਸਭ ਜੀਵਾਂ ਦੇ ਨਿਰੰਤਰ ਸੰਸਾਰ ਦੇ ਵਿੱਚ ਆਉਣਾ, ਪਰਵਰਿਸ਼ ਹੋਣੀ, ਜੀਵਾਂ ਦੀ ਲੈਦਾ ਹੋਣੀ, ਵੇਦਾਂ ਦਾ, ਸ਼ਾਸਤਰਾਂ ਦਾ, ਜਿਤਨੀਆਂ ਵੀ ਸੰਸਾਰ ਅੰਦਰ ਸ਼ਕਤੀਆਂ ਹਨ, ਇੱਕ ਦੇ ਬਦੌਲਤ ਹਨ। ਇੱਕ ਪਰਮਾਤਮਾ ਦੀ ਓੰਕਾਰ ਦੀ ਸ਼ਕਤੀ ਕਰਕੇ ਹੈ। ਓੰਕਾਰ ਬ੍ਰਹਮਾ ਉਤਪਦ, ਓੰਕਾਰ ਕੀਆ ਜਿਨ ਚੇਤੈ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਵੇਦਾਂ ਦਾ ਨਿਰਮਾਣ ਹੋਇਆ ਉਹ ਵੀ ਓੰਕਾਰ ਦੀ ਸ਼ਕਤੀ ਕਰਕੇ ਹੈ। ਬ੍ਰਹਮਾ ਜੀ ਦੀ ਉਤਪਤੀ ਹੋਈ ਉਹ ਵੀ ਓੰਕਾਰ ਦੀ ਸ਼ਕਤੀ ਕਰਕੇ ਹੈ। ਇਉਂ ਕਹਿ ਲਈਏ ਕਿ ਜੋ ਕੁਝ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਵਰਤੇਗਾ, ਇਹ ਸਭ ਓੰਕਾਰ ਦੀ ਸ਼ਕਤੀ ਕਰਕੇ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਮਿਲਦਾ ਹੈ। ਸਤਿਗੁਰ ਪ੍ਰਸਾਦ
ਪ੍ਰਸਾਦ ਦਾ ਆਖਰੀ ਅਰਥ ਹੈ ਬਖਸ਼ਿਸ਼। ਐਸਾ ਉਹ ਆਨੰਦ ਸਰੂਪ ਪਰਮਾਤਮਾ ਹੈ, ਗੁਰ ਚੇਤਨ ਸਰੂਪ ਹੈ, ਸਤ ਸਦੀਵ ਕਾਲ ਵਾਸਤੇ ਸੱਚਾ ਉਹ ਵਾਹਿਗੁਰੂ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, हे ਸਿੱਖੋ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਰੂਪ ਹੈ ਨਾ, ਉਹ ਪੁਰਖ ਪੁਰਸ਼ਾਰਥ ਹੈ। ਜਗਤ ਦੇ ਅੰਦਰ ਜਿਹੜੇ ਜਿਤਨੇ ਵੀ ਪੁਰਖ ਹੈ ਨਾ, ਜਿਤਨੇ ਵੀ ਪੁਰਸ਼ਾਰਥੀ ਜੀਵ ਹੈ, ਉਹਨਾਂ ਨੂੰ ਪਰਮਾਤਮਾ ਪੁਰਸ਼ਾਰਥ ਦੀ ਸ਼ਕਤੀ ਦੇਣ ਵਾਲਾ ਉਹ ਪਰਮਾਤਮਾ ਹੈ। ਸੋ ਪੁਰਖ ਨਿਰੰਜਨ, ਨਿਰਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ। ਮਾਇਆ ਰੂਪ ਉਹ ਵਿਖੇਪਤਾ ਤੋਂ, ਸੁਰਮੇ ਤੋਂ, ਮਲੀਨਤਾ ਤੋਂ ਪਰਮਾਤਮਾ ਰਹਿਤ ਹੈ, ਕਿਉਂਕਿ ਉਹ ਸ਼ੁੱਧ ਸਰੂਪ ਹੈ। ਇਸ ਲਈ ਨਿਰੰਜਨ, ਨਿਰਅੰਜਨ, ਮਾਇਆ ਦੀ ਮੈਲ ਤੋਂ ਰਹਿਤ ਤੋਂ ਪਰਮਾਤਮਾ ਦਾ ਸਰੂਪ ਹੈ। ਹਰ ਪੁਰਖ ਨਿਰੰਜਨ, ਹਰੀ ਹਰ ਇੱਕ ਜੀਵ ਅੰਦਰ ਵਰਤਣ ਵਾਲਾ ਹੈ। ਪੁਰਖ ਨਿਰੰਜਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿਸ਼ਚੈ ਕਰਕੇ ਉਹ ਪਰਮਾਤਮਾ ਨੂੰ ਜਾਣੋ ਕਿ ਸਭ ਜੀਵਾਂ ਦੇ ਤਾਈ ਉਹ ਪ੍ਰਸ਼ਾਰਤ ਕਰਨ ਵਾਲਾ ਹੈ। ਐਸਾ ਉਹ ਪਰਮੇਸ਼ਰ ਹੈ ਜਿਸ ਵਿੱਚ ਅਵਿਦਿਆ ਰੂਪ ਰਹਿਣ ਨਹੀਂ ਹੈ, ਜਿਸ ਵਿੱਚ ਪਾਪ ਕਰਮਾਂ ਦੀ ਕਿਸੇ ਪ੍ਰਕਾਰ ਦੀ, ਤਮਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਾਲਖ ਨਹੀਂ ਹੈ। ਐਸਾ ਉਹ ਪਰਮੇਸ਼ਰ ਸ਼ੁੱਧ ਸਰੂਪ ਹੈ। ਐਸਾ ਹਰੀ ਪਰਮਾਤਮਾ ਦਾ ਸਰੂਪ ਹੈ ਜੋ ਮਨ ਕਰਕੇ ਵੀ ਅਗਮ ਹੈ, ਬਾਣੀ ਕਰਕੇ ਵੀ ਅਗਮ ਹੈ। ਉਹ ਪਰਮਾਤਮਾ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ, ਵੇਦਾਂ ਕਰਕੇ ਵੀ ਅਗਮ ਹੈ। ਵੇਦਾਂ ਦੇ ਦੁਆਰਾ ਵੀ ਪਰਮਾਤਮਾ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ, ਨਾ ਹੀ ਸ਼ਾਸਤਰਾਂ ਦੁਆਰਾ, ਨਾ ਹੀ ਕੋਈ ਆਪਣੇ ਬਲ ਦੁਆਰਾ ਪਰਮਾਤਮਾ ਤੱਕ ਗਮਤਾ ਕਰ ਸਕਦਾ ਹੈ। ਕਿਉਂਕਿ ਨਿਰਗੁਣ ਸਰੂਪ ਦੇ ਅੰਦਰ ਕਿਸ ਢੰਗ ਦੇ ਨਾਲ ਕੋਈ ਜੀਵ ਪਰਮਾਤਮਾ ਦੇ ਸਰੂਪ ਨੂੰ ਕਥਨ ਕਰ ਸਕੇਗਾ। ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਪਰਮਾਤਮਾ ਜਿਸ ਤੇ ਪ੍ਰਸੰਨ ਹੋ ਜਾਵੇ, ਪਰਮੇਸ਼ਰ ਜਿਸ ਜੀਵ ਤੇ ਤਰੁੱਠ ਜਾਵੇ, ਆਪਣਾ ਸਰੂਪ ਆਪ ਹੀ ਬੁਝਾ ਦਿੰਦਾ ਹੈ। ਨਹੀਂ ਤਾਂ ਵੇਦਾਂ ਕਰਕੇ, ਸ਼ਾਸਤਰਾਂ ਕਰਕੇ, ਇੰਦਰੀਆਂ ਕਰਕੇ, ਮਨ ਕਰਕੇ, ਕਿਸੇ ਵੀ ਤਰ੍ਹਾਂ ਕਰਕੇ ਪਰਮਾਤਮਾ ਦੇ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ ਹੈ, हे ਪਰਮਾਤਮਾ ਹਰ ਅਗਮਾ ਅਗਮ ਅਪਾਰਾ। हे ਪਰਮੇਸ਼ਰ ਗਾਵਾਂ ਤੋਂ ਰਹਿਤ ਆਪ ਜੀ ਦਾ ਸਰੂਪ ਹੈ। ਫਿਰ ਮਹਾਰਾਜ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਸਰੂਪ ਤੱਕ ਕੋਈ ਗਮਤਾ ਨਹੀਂ ਕਰ ਸਕਦਾ। ਕਿਸੇ ਜੀਵ ਦੀ ਆਪਣੀ ਸਮਰੱਥਾ ਹੈ ਹੀ ਨਹੀਂ ਹੈ ਆਪਣੇ ਬਲ ਦੁਆਰਾ ਤੁਹਾਡੇ ਤੱਕ ਕੋਈ ਪਹੁੰਚ ਸਕੇ। ਆਪਣੇ ਬਲ ਕਰਕੇ ਮਹਾਰਾਜ ਤੁਹਾਡੇ ਸਰੂਪ ਦੀ ਕੋਈ ਗਮਤਾ ਨਹੀਂ ਕਰ ਸਕਦਾ। ਸਭ ਤੇ ਆਪ ਹੈ, ਸਭ ਤੇ ਆਪ ਹੈ ਤੁਧ ਜੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰ ਰਹੇ ਆ, हे ਪ੍ਰਮਾਤਮਾ ਸਾਰੇ ਆਪ ਜੀ ਦੇ ਪੈਦਾ ਕੀਤੇ ਹੋਏ ਸ੍ਰਿਸ਼ਟੀ ਦੇ ਜੀਵ ਆਪ ਜੀ ਨੂੰ ਧਿਆਉਂਦੇ ਸੀ। ਮਹਾਰਾਜ ਹੁਣ ਵੀ ਧਿਆ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਧਿਆਵਣਗੇ। ਹਰ ਸੱਚੇ ਸਿਰਜਣਹਾਰਾ, ਇਹ ਸੱਚੇ ਪਰਮਾਤਮਾ ਹਰੀ ਅਕਾਲ ਪੁਰਖ ਸਾਰੇ ਜੀਵਾਂ ਦੇ ਆਪ ਜੀ ਸਿਰਜਣਾ ਕਰਨ ਵਾਲੇ ਸਿਰਜਣਹਾਰੇ ਹੋ। ਸਭ ਜੀਵਾਂ ਦੀ ਉਤਪਤੀ ਕਰਨ ਵਾਲੇ ਹੋ, ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ। ਹਰ ਸੱਚੇ ਸਿਰਜਣਹਾਰਾ ਤਮਾਮ ਜੀਵਾਂ ਨੂੰ ਮਹਾਰਾਜ ਆਪ ਜੀ ਸਿਰਜਣ ਵਾਲੇ ਹੋ। ਤਨਕ ਮਾਤਰ ਸਮੇਂ ਵਿੱਚ ਜਦੋਂ ਚਾਹੁੰਦੇ ਹੋ ਸਾਰੀ ਸ੍ਰਿਸ਼ਟੀ ਨੂੰ ਸਿਰਜ ਦਿੰਦੇ ਹੋ। हे ਪਰਮਾਤਮਾ ਜਦੋਂ ਆਪ ਜੀ ਚਾਹੁੰਦੇ ਹੋ ਜੀਵਾਂ ਦੀ ਲੈਦਾ ਕਰਕੇ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦੇ ਹੋ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। हे ਪਰਮੇਸ਼ਰ ਜਦੋਂ ਉਦ ਕਰਗਣ ਸ਼ਕਤੀ ਕਰਦੇ ਹੋ ਤੇ ਸਾਰੇ ਹੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦੇ ਹੋ। ਮਹਾਰਾਜ ਛੋਟੇ ਵੱਡੇ ਆਕਾਰਾਂ ਦੇ ਸੂਖਸ਼ਮ ਸਥੂਲ ਜੀਵਾਂ ਨੂੰ ਆਪ ਜੀ ਬਣਾ ਦਿੰਦੇ ਹੋ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ।
जितने भी देह आकार शरीर सानू नज़र आ रहे हैं ना, जदों परमात्मा आकर्षण शक्ति करता है, जदों महाप्रलो करता तो सारे जीवां नू अपने स्वरूप दे विच समेट लैंदा है। ऐसा परमात्मा आप जी का स्वरूप है। हर सच्चे सिरजनहारा हे परमात्मा, आप जी का स्वरूप सदैव काल वास्ते सच्चा है। इस संसार के अंदर जितने भी सिरजना करने वाले हो, ये शरीर जितने भी आकार नज़र आ रहे हैं, ये सदा वास्ते रहने वाले नहीं है। महाराज सच्चे पातशाह आप जी सच्चे हो और सारी सृष्टि की सिरजना करते सी कर रहे हो, आने वाले समय विच भी करोगे। सब जीव तुम्हारे जी, परमेश्वर सारे आप जी दे पैदा किए हुए जीव है। ये नहीं है कि किसी ने अपने बल द्वारा किसी नूं जगत अंदर पैदा किया होवे। महाराज चार खानियां विच आप जी दे ही पैदा किए हुए जीव है। किसान मनुख दावा करता कि मैं धरती विच बीज बीज करके तां खेती नूं पैदा किया, पर परमात्मा जे आप जी चाहो तां ही बीजिया होया बीज धरती विचों फलीभूत हो सकता है। इस करके महाराज सब जीव तुम्हारे जी, चाहे आंडज आंडिया तो पैदा होने वाले जीव है, चाहे जेर तो पैदा होने वाले जीव है, चाहे पसीने तो, चाहे उद्भुज धरती खाण विचों पैदा होने वाले जीव है। जे परमेश्वर आप नूं भावे तां ही जीव का जन्म हुंदा है, जे नहीं भावदा ते परमात्मा संसार भर दे विच भावें जितना मर्जी कोई मनुख यतन करता रहे, जीव का जन्म हो ही नहीं सकता। चाहे किसी भी खाने द्वारा कोई यतन कर करके देख लवे। महाराज सच्चे पातशाह सतगुरु जी ने फरमान किया, सब जीव तुम्हारे जी। हे परमात्मा तू आप ही सब जीवां का मालक है। सारी सृष्टि दे पैदा कीते हो आप जी दे ही जीव हन। तू जियां का दातारा, दातारा कहते ने दाता देण वाले दाते ने। हे परमात्मा कोई किसी तरह करके थोड़ा दान करके ते दाता अपने आप नूं अखावंदा, कोई बहुता दान करके कहंदा जी मैं दाता, पर असल विच वो जीवां दी अज्ञात है। हे परमेश्वर सब जीवां दे श्रोमणी दाते आप हो, सब जीवां का दातारा, क्योंकि जिथे भी किते पैदा किए हुए जीव कोई जंतु है, सब नूं समय सिर रोजी रोटी देनी परमात्मा ये आप जी दे हत्थां विच है। सब थावां ते जान को देत अजान को देत, जमीन को देत जमान को दै है, काहे को डोलत है तुमरी सुध, सुंदर श्री पदमापद लै है। गुरु कलगीधर पिता महाराज कहते हैं जिथे भी किते पैदा किए हुए जीव है, सब की सुध खबर सार परमेश्वर आप लैंदा, सब नूं परमात्मा आप रिजक दे रहा है। हे जीव तू क्यों अपने मन में डर धारण करता है। महाराज सच्चे पातशाह सतगुरु रामदास साहब जी फरमान कर रहे हैं, सब जीव तुम्हारे जी। तू जिया का दातारा, दाता आरा, दाता देण वाला परमेश्वर तू श्रोमणी दाता है। सबना जिया का एक दाता, सो मैं विसर ना जाई। संसार दे अंदर कोई अजिहे दाते है जो मन में वडियाई की भुख लैके दान पुण्य करते हैं। कोई थोड़ा दान करके ते हज़ार करके ते लखां करोड़ां अगे दान परमेश्वर तो मंगते, महाराज सानू होर इहदे बदले दान फलीभूत कर देवी। और कोई साइन बोर्डां ते अपना नाम संसार भर दे विच चमकाउण दे वास्ते किन्ना किन्ना यतन करते हैं। एक वो श्रोमणी दाते है जो परमात्मा की रजा विच रह के जीवन निर्वाह करने वाले है। जो कुछ भी किसी लोड़वंद नूं वो दान करते, ये नहीं कहते कि मैं दान किया, वो मन में निमरता धारण करके बेनतियां करते हैं परमात्मा के चरण में। हे परमेश्वर आप जी का शुकराना है। महाराज आप जी दी बख्शियां हुई दातां में तो आप दे लोड़वंद जीव नूं महाराज दान किया। परमेश्वर ये मेरा की बल सीगा। यो निमरतावान होकर जीवन निर्वाह करने वाले जिहड़े श्रोमणी दानी है ना, वो कदे अपना आप जनावते ही नहीं है। महाराज सच्चे पातशाह हजूर ने फरमान किया,
हे परमात्मा तू जिया काल दा तारा, जितने भी पैदा किए हुए जीव आप जी ने पैदा किए है। सारी सृष्टि महाराज जीव जंतु आप जी दे, सब दे मालक आप हो। फिर सब जीवां नूं समय सिर दाता प्रदान करने वाले दाते भी आप हो। सतगुरु रामदास साहिब सच्चे पातशाह जी ने फरमान किया, हे परमेश्वर आप जी दे बंदगी करने वाले जे महापुरख साडे कोल आउंदे है ना, कोई संत महापुरख चल के आउंदे, उन्हां नूं इहो ही असीं प्रेर करके वचन करदे हां। हर ध्यावह संत हो जी इत्थे सत्कार वजों महाराज सच्चे पातशाह जी ने उचारण किया है। बार बार हर एक पंक्ति दे विच जी पद आवेगा। सतगुरु जी ने सत्कार वजों उचारण किया कि आओ संत जी, महापुरख जी, आओ भगत जी, कि इउं सत्कार दे नाल गुरमुखां दा इउं निमरतावान होकर के सत्कार करना चाहिए। ये गरीब नवाज सतगुरु जी ने सेहत भी नाल सानूं दित्ती है, क्योंकि साडा सुभाव हुंदा है कि कई बार किसी नूं ओए कह के बुला देना, कई बार अद्धा नाम लैके किसी नूं बुलाउणा, पर सत संगत जी सत्कार दे नाल ही वचन करना चाहिए। हर ध्यावह संत हो जी सतगुरु रामदास साहिब महाराज बख्शिश कर रहे हैं। कहते हे परमात्मा आप जी दे प्यारे बंदगी करने वाले कोई संत महापुरख आउण ते उन्हां नूं भी सत्कार दे नाल असीं वचन करदे हां कि आवो प्यार दे विच भेज के हे बंदगी करने वाले सतपुरुषो परमेश्वर नूं ध्यान ना करो। सब दुख विसारण हारा। फिर गुरसिख बेनती करदे सतगुरु जी नूं, हे महाराज सच्चे पातशाह ध्यान दा कोई ना कोई कारण होवेगा। जगत अंदर कोई भी काम किया जावे, कोई विशेष करके कार्य करना होवे, उहदा पिछे कोई ना कोई जरूर कारण हुंदा है। ते महाराज सच्चे पातशाह हे सतगुरु जी परमेश्वर नूं ध्यान दा कारण की है? हजूर कहते हल, फिर यही पंक्ति पढ़ दो जी। धन गुरु रामदास साहिब सच्चे पातशाह जी ने फरमान किया सी, इस करके बंदगी करने वालियां नूं प्रेर करके वचन करते हाँ कि आओ मिल करके प्यार दे नाल परमेश्वर नूं ध्यान करो। सब दुख विसारण हारा। क्योंकि परमात्मा सब दुखों नूं विसर्जन कर देंदा है। जे भावना दे नाल परमेश्वर नूं ध्याया जावे, मन बाणी शरीर करके एक चित होके परमात्मा नूं ध्याया जावे, सब दुख विसारण हारा, सब दुखों नूं विसर्जन करने वाला वो परमेश्वर है। परमात्मा दे नाम दे विच ऐसी शक्ति सब दुखों नूं दूर कर देंदा है। और इसे प्रकार सब दुख विसारण हारा। ते महाराज सच्चे पातशाह जो परमेश्वर नूं विसार देंदे, उन्हां दी की हालत हुंदी है। सतगुरु रामदास साहिब महाराज कहते विसारण हारा, जेड़े विसारण वाले अज्ञात जीव है ना, सब दुख सभे दुख आके उन्होंने चंबड़ जाते हैं। क्योंकि जदों परमात्मा की याद भुलदी है ना, साध संगत जी एक नहीं, महाराज सच्चे पातशाह सतगुरु अर्जन देव साहिब जी ने फरमान किया, पता नहीं कितने कुछ दुख आ करके जीव नूं चंबड़ जाते हैं। जदों परमेश्वर की याद हृदय विचों विसार देंदा है, जदों तक परमात्मा की याद है, मूल दे नाल जुड़िया रहिंदा है, उन्नी देर तक जीव नूं सुख मिलदा रहिंदा है। जिवें एक ट्रांसफार्मर होंदा है, साध संगत जी बिजली का कनैक्शन पिछे ट्रांसफार्म दे नाल जुड़िया होवे ते घर दे विच लाइट आउंदी रहिंदी, प्रकाश हुंदा है। फिर गर्मी की रुत दे विच एयर कंडीशनर एसिया राही जां कूलर चला करके साध संगत जी सुख असी लैंदे हैं। पर किन्नी देर तक सुख मिलता रहिंदा, जिन्नी देर तक पिछे कनैक्शन जुड़िया होया है। जदों पिछों कनैक्शन टुट जावे, फिर बत्ती आउण बंद हो जाती है, लाइट बंद हो जाती, सारे सुख अलोप हो जाते हैं। इसी तरह जिन्नी देर तक जीव मूल स्वरूप परमात्मा दे नाल जुड़िया रहिंदा है, जिन्नी देर तक सुरत रूपी तार अकाल पुरख वाहिगुरू दे नाल कनैक्शन बनिया रहिंदा, परमात्मा दे नाल सुरती बिरती जोड़ के रखदा है,
ਉਨੀ ਦੇਰ ਤੱਕ ਜੀਵ ਦਾ ਜਿਹੜਾ ਜੀਵਨ ਹੈ ਨਾ ਬੜਾ ਸੁਖਾਲਾ ਨਿਰਵਾਹ ਹੁੰਦਾ ਹੈ। ਜਦੋਂ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਹੈ, ਆਪਣੇ ਚਿੱਤ ਦੇ ਬਿਰਤੀ ਨੂੰ ਤੋੜ ਕੇ ਬ੍ਰਹਮਾਕਾਰ ਤੋਂ ਹਟਾ ਕੇ ਸੰਸਾਰਾਕਾਰ ਵਾਲੀ ਬਣਾ ਲੈਂਦਾ ਹੈ, ਗੁਰਮਤਿ ਨੂੰ ਤਿਆਗ ਕੇ ਮਨਮੱਤਾਂ ਕਰਨ ਲੱਗ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਰੇ ਮਿਲੇ ਹੋਏ ਸੁੱਖ ਜਿਹੜੇ ਅਲੋਪ ਹੋ ਜਾਂਦੇ ਆ, ਫਿਰ ਦੁਖੀ ਹੋ ਜਾਂਦਾ, ਦੁੱਖਾਂ ਵਿੱਚ ਘਿਰ ਜਾਂਦਾ। ਇੱਕ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਦੁੱਖ ਆ ਕੇ ਜੀਵ ਨੂੰ ਚੰਬੜਦੇ ਆ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਹੇ ਗੁਰਸਿੱਖੋ, ਜੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਜਾਵੇ, ਸਭ ਦੁੱਖ ਵਿਸਾਰਨਹਾਰ, ਜਿਤਨੇ ਵੀ ਦੁੱਖ ਹੈ ਸਭ ਨੂੰ ਵਿਸਰਜਣਾ ਕਰ ਦਿੰਦਾ ਹੈ। ਪਰਮਾਤਮਾ ਸਭ ਦੁੱਖਾਂ ਦੀ ਨਿਵਰਤੀ ਕਰ ਦਿੰਦਾ ਹੈ। ਤੇ ਜੇ ਪਰਮਾਤਮਾ ਨੂੰ ਜੀਵ ਵਿਸਾਰ ਦਿੰਦੇ ਹੈ, ਸਭ ਦੁੱਖ ਸਭੇ ਦੁੱਖ ਆ ਕੇ ਜੀਵ ਨੂੰ ਚੰਬੜ ਜਾਂਦੇ ਹਨ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ। ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਦਾ ਠਾਕੁਰ ਮਾਲਕ ਹੈ। ਹਰ ਆਪੇ ਸੇਵਕ ਜੀ। ਤੇ ਪਰਮੇਸ਼ਰ ਆਪ ਹੀ ਸੇਵਕ ਰੂਪ ਹੋ ਕਰਕੇ ਜਗਤ ਅੰਦਰ ਕੋਈ ਸੰਸਾਰ ਦੀ ਸੇਵਾ ਕਰ ਰਿਹਾ ਹੈ, ਗਰੀਬਾਂ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ, ਕੋਈ ਗੁਰੂ ਚਰਨਾਂ ਦਾ ਸੇਵਕ ਬਣ ਕੇ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਹੈ, ਕੋਈ ਗੁਰੂ ਕੇ ਲੰਗਰਾਂ ਦੇ ਵੀ ਸੇਵਕ ਬਣ ਕੇ ਸੇਵਾ ਕਰ ਰਿਹਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ। हे ਪਰਮਾਤਮਾ ਜੀ, ਆਪ ਹੀ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। हे ਪਰਮੇਸ਼ਰ, ਆਪ ਹੀ ਸਭ ਜੀਵਾਂ ਦੇ ਸੇਵਕ ਸੇਵਾ ਕਰਨ ਵਾਲੇ ਮਹਾਰਾਜ ਸੇਵਕ ਰੂਪ ਹੋ ਕਰਕੇ ਆਪ ਜੀ ਵਰਤ ਰਹੇ ਹੋ। ਹਰ ਆਪੇ ਠਾਕੁਰ ਮਹਾਰਾਜ ਆਪ ਜੀ ਗੁਰੂ ਰੂਪ ਹੋ ਕਰਕੇ ਮਾਲਕ ਸਰਬੱਗ ਸ਼ਕਤੀਆਂ ਦੇ ਦੇਣ ਵਾਲੇ, ਸਭ ਦਾਤਾਂ ਪ੍ਰਦਾਨ ਕਰਨ ਵਾਲੇ ਮਾਲਕ ਰੂਪ ਹੋ। ਹਰ ਆਪੇ ਸੇਵਕ ਜੀ, ਆਪ ਹੀ ਗੁਰਸਿੱਖ ਰੂਪ ਹੋ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਆ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ, ਸ਼ੁਭ ਗੁਣਾਂ ਦੀ ਦਾਤ ਮੰਗਣ ਵਾਲੇ। ਔਰ ਇਸੇ ਪ੍ਰਕਾਰ ਹਰ ਆਪੇ ਠਾਕੁਰ ਆਪ ਹੀ ਮਹਾਰਾਜ ਠਾਕੁਰ ਰੂਪ ਹੋ ਕਰਕੇ ਬ੍ਰਹਮ ਵੇਦੇ ਰੂਪ ਹੋ ਕਰਕੇ ਜਗਤ ਅੰਦਰ ਵਰਤਦੇ ਹੋ। ਬ੍ਰਹਮ ਗਿਆਨ ਦੀ ਅਵਸਥਾ ਵਾਲੇ ਮਹਾਰਾਜ ਆਪ ਜੀ ਵਰਤਣ ਵਾਲੇ ਹੋ। ਔਰ ਹਰ ਆਪੇ ਸੇਵਕ ਜੀ, ਆਪ ਹੀ ਜਗਿਆਸੂ ਰੂਪ ਹੋ ਕਰਕੇ ਮਹਾਰਾਜ ਸੇਵਕ ਬਣ ਕਰਕੇ ਮਹਾਤਮਾ ਦੀ ਸੰਗਤ ਵਿੱਚ ਮਿਲ ਕਰਕੇ ਉਹਨਾਂ ਦੀ ਬਚਨਾਂ ਦੀ ਪਾਲਣਾ ਕਰਨ ਵਾਲੇ ਹੋ। ਐਸਾ ਮਹਾਰਾਜ ਆਪ ਜੀ ਦਾ ਸਰੂਪ ਹੈ। ਕਿਉਂਕਿ ਹਜ਼ੂਰ ਨੇ ਫਰਮਾਨ ਕੀਤਾ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਈ, ਉਹਨਾਂ ਵਿੱਚ ਵੀ ਪਰਮਾਤਮਾ ਦੀ ਜੋਤ ਹੈ। ਜਿਹੜੇ ਪਦਾਰਥਾਂ ਨੂੰ, ਵਿਸ਼ਿਆਂ ਨੂੰ ਭੋਗਣ ਵਾਲੇ, ਉਹਨਾਂ ਵਿੱਚ ਵੀ ਪਰਮਾਤਮਾ ਦੀ ਹੀ ਜੋਤ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮਚ ਪਿਆਲ ਜੀਓ। हे ਪਰਮਾਤਮਾ, ਆਪ ਜੀ ਦੇ ਅਚੰਭੇ ਦੇ ਕੌਤਕਾਂ ਨੂੰ ਮਹਾਰਾਜ ਕੋਈ ਅੰਤ ਨਹੀਂ ਪਾ ਸਕਦਾ। हे ਪਰਮੇਸ਼ਰ, ਆਪ ਹੀ ਮਾਲਕ ਰੂਪ, ਆਪ ਹੀ ਸੇਵਕ ਰੂਪ ਹੋ ਕੇ ਵਰਤ ਰਹੇ ਹੋ। ਕਿਆ ਨਾਨਕ ਜੰਤ ਵਿਚਾਰਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੀਵ ਬਾਬੜਾ ਕੀ ਆਪ ਜੀ ਦੀ ਮਹਾਰਾਜ ਵਿਚਾਰ ਕਰ ਸਕਦਾ ਹੈ। हे ਪਰਮਾਤਮਾ, ਅਸੀਂ ਆਪ ਜੀ ਦੇ ਅਚਰਜ ਕੌਤਕਾਂ ਦੀ ਭਲਾ ਕਿੰਨੀ ਕੁ ਵਿਚਾਰ ਕਰ ਸਕਦੇ ਹਾਂ, ਕਹਿਣੇ ਕਥਨੇ ਤੋਂ ਬਾਹਰ ਹੈ। ਇੱਕ ਪਾਸੇ ਮਹਾਰਾਜ ਗੁਰਮੁਖਾਂ ਵਿੱਚ ਆਪ ਜੀ ਦਾ ਸਰੂਪ ਹੈ। हे ਪਰਮਾਤਮਾ, ਮਨਮੁਖਾਂ ਵਿੱਚ ਵੀ ਆਪ ਜੀ ਦੀ ਹੀ ਜੋਤ ਹੈ। ਦਾਨੀਆਂ ਵਿੱਚ ਮਹਾਰਾਜ ਆਪ ਜੀ ਦੀ ਜੋਤ ਹੈ। ਪਾਪੀਆਂ ਵਿੱਚ, ਪੁੰਨੀਆਂ ਵਿੱਚ ਵੀ ਮਹਾਰਾਜ ਆਪ ਜੀ ਦੀ ਜੋਤ ਹੈ। ਫਿਰ ਮਹਾਰਾਜ ਕਿਵੇਂ ਆਪ ਜੀ ਦੇ ਅਚਰਜ ਕੌਤਕਾਂ ਨੂੰ ਕੋਈ ਕਥਨ ਕਰ ਸਕਦਾ ਹੈ। हे ਪਰਮਾਤਮਾ, ਕਿਆ ਨਾਨਕ ਜੰਤ ਵਿਚਾਰਾ। ਇਹ ਸੰਸਾਰ ਭਰ ਦੇ ਜੀਵਾਂ ਬਪੜਿਆਂ ਦੇ ਮਹਾਰਾਜ ਹੱਥ ਵਿੱਚ ਕੁਝ ਵੀ ਨਹੀਂ ਹੈ। ਮਹਾਰਾਜ ਜੋ ਆਪ ਜੀ ਦੇ ਸਰੂਪ ਦੀ ਕੋਈ ਵਿਚਾਰ ਕਰ ਸਕੇ, ਆਪਣਾ ਕਿਸੇ ਦਾ ਬਲ ਨਹੀਂ ਹੈ। ਜਿਨ੍ਹਾਂ ਨੂੰ ਮਹਾਰਾਜ ਜਿੰਨੀ ਕੋਈ ਸੋਝੀ ਬਖਸ਼ਦੇ, ਓਨੀ ਕੋ ਆਪ ਜੀ ਦੇ ਸਰੂਪ ਦੀ ਵਿਚਾਰ ਕਰਦਾ ਹੈ। ਜਿਵੇਂ ਪੰਛੀ ਆਕਾਸ਼ ਵਿੱਚ ਉੱਚੀ ਤੋਂ ਉੱਚੀ ਉਡਾਰੀ ਮਾਰ ਸਕਦਾ ਹੈ, ਆਕਾਸ਼ ਵਿੱਚ ਉਡਾਰੀ ਮਾਰ ਕੇ ਆਨੰਦ ਮਾਣ ਸਕਦਾ ਹੈ, ਪਰ ਆਕਾਸ਼ ਦਾ ਅੰਤ ਤਾਂ ਨਹੀਂ ਨਾ ਪਾ ਸਕਦਾ। ਮੱਛੀ ਹੈ, ਪਾਣੀ ਵਿੱਚ, ਸਮੁੰਦਰ ਦੇ ਵਿੱਚ ਜਿਤਨੀ ਮਰਜ਼ੀ ਲੰਬੀ ਤੋਂ ਲੰਬੀ ਦੂਰੀ ਤੱਕ ਜਿਤਨੀ ਮਰਜ਼ੀ ਟੁੱਬੀ ਲਗਾ ਕੇ ਉਹਦਾ ਆਨੰਦ ਮਾਣ ਸਕਦੀ ਹੈ,
ਪਰ ਕਦੇ ਸਾਧ ਸੰਗਤ ਜੀ ਉਹਦਾ ਅੰਤ ਨਹੀਂ ਪੈਂਦਾ। ਸਮੁੰਦਰ ਦੇ ਪਾਣੀ ਦਾ ਮੱਛੀ ਤੋਂ ਅੰਤ ਨਹੀਂ ਪਾਇਆ ਜਾਂਦਾ, ਤਿਵੇਂ ਅਥਾਹ ਪਰਮੇਸ਼ਰ ਦੇ ਸਰੂਪ ਦਾ ਕਿਸੇ ਜੀਵ ਤੋਂ ਅੰਤ ਨਹੀਂ ਪਾਇਆ ਜਾਂਦਾ। ਹੇ ਪਰਮਾਤਮਾ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਹੇ ਪਰਮੇਸ਼ਰ, ਕਿਸੇ ਤੋਂ ਆਪ ਜੀ ਦੇ ਸਰੂਪ ਦਾ ਅੰਤ ਨਹੀਂ ਪੈਂਦਾ। ਆਪ ਜੀ ਦੇ ਗੁਣ ਗਾ ਕੇ ਮਹਾਰਾਜ ਆਨੰਦ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ ਹੈ। ਆਪ ਆਪਨੇ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ। ਜਿੰਨੀ ਕੋ ਮਹਾਰਾਜ ਸਮਤ ਕਿਸੇ ਨੂੰ ਬਖਸ਼ਦੇ ਹੋ, ਉਹਨਾਂ ਕੋ ਆਪ ਜੀ ਨੂੰ ਕਥਨ ਕਰ ਦਿੰਦਾ, ਕਿਆ ਨਾਨਕ ਜੰਤ ਵਿਚਾਰਾ। ਹੇ ਪਰਮੇਸ਼ਰ, ਅਸੀਂ ਆਪ ਜੀ ਦੇ ਸਰੂਪ ਦੀ ਕਿੰਨੀ ਕੋ ਵਿਚਾਰ ਕਰ ਸਕਦੇ ਹਾਂ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹੇ ਪਰਮਾਤਮਾ, ਆਪ ਜੀ ਸਰਬੱਗ ਜੀਵਾਂ ਦੇ ਅੰਦਰ ਨਿਰੰਤਰ ਲਗਾਤਾਰ ਇੱਕ ਰਸ ਆਪ ਜੀ ਦੀ ਮਹਾਰਾਜ ਜੋਤ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ। ਘਟ ਘਟ ਹਿਰਦਿਆਂ ਦੇ ਵਿੱਚ ਮਹਾਰਾਜ ਆਪ ਜੀ ਦੀ ਜੋਤ ਵਰਤ ਰਹੀ ਹੈ। ਘਟ ਘਟ ਫਿਰ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜਿਤਨੇ ਵੀ ਆਪ ਜੀ ਦੇ ਪੈਦਾ ਕੀਤੇ ਜੀਵ ਹੈ, ਸਭ ਜੀਵਾਂ ਦੇ ਅੰਦਰ ਮਹਾਰਾਜ ਨਿਰੰਤਰ ਲਗਾਤਾਰ ਆਪ ਜੀ ਦਾ ਜੋ ਸਰੂਪ ਹੈ ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਕੋਈ ਛੋਟੇ ਆਕਾਰ ਦਾ ਹੈ, ਚਾਹੇ ਵੱਡੇ ਆਕਾਰ ਦਾ ਹੈ, ਪਰ ਜੋਤ ਆਪ ਜੀ ਦੀ ਇਕਸਾਰ ਇੱਕੋ ਜਿਹੀ ਸਭ ਜੀਵਾਂ ਦੇ ਅੰਦਰ ਵਰਤ ਰਹੀ ਹੈ। ਇਹ ਨਹੀਂ ਕਿ ਛੋਟੇ ਆਕਾਰ ਦਾ ਜੀਵ ਉਹਦੇ ਵਿੱਚ ਛੋਟੀ ਜੋਤ ਹੈ, ਵੱਡੇ ਆਕਾਰ ਦਾ ਜੀਵ ਤੇ ਉਸ ਵਿੱਚ ਕਿਸੇ ਮਹਾਰਾਜ ਆਪ ਜੀ ਦੀ ਵੱਡੀ ਜੋਤ ਨੇ। ਸਭ ਜੀਵਾਂ ਦੇ ਅੰਦਰ ਇੱਕੋ ਜਿਹੀ ਆਪ ਜੀ ਦੀ ਜੋਤ ਵਰਤ ਰਹੀ ਹੈ। ਜਿਤਨੇ ਵੀ ਆਪ ਜੀ ਦੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਹੈ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹੇ ਪਰਮਾਤਮਾ ਜੀ, ਆਪ ਜੀ ਲਗਾਤਾਰ ਸਭ ਘਟਾਂ ਜੀਵਾਂ ਵਿੱਚ ਵਰਤ ਰਹੇ ਹੋ। ਹਰਿ ਏਕੋ ਪੁਰਖ ਸਮਾਣਾ। ਹਰੀ ਪਰਮੇਸ਼ਰ ਆਪ ਜੀ ਇੱਕੋ ਹੀ ਪੁਰਖ ਆਪ ਜੀ ਦਾ ਸਰੂਪ ਹੈ, ਜੋ ਸਭ ਜੀਵਾਂ ਦੇ ਵਿੱਚ ਸਮਾਇਆ ਹੈ। ਹਰ ਏਕੋ ਪੁਰਖ ਸਮਾਣਾ, ਅਥਵਾ ਜਿਨ੍ਹਾਂ ਨੇ ਕੇਵਲ ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ, ਉਹਨਾਂ ਦਾ ਉਹ ਪਰਮਾਤਮਾ ਦੇ ਵਿੱਚ ਸਮਾਉਣਾ ਹੋਇਆ ਹੈ। ਜਿਨ੍ਹਾਂ ਨੇ ਦੁੰਦਵਾਦ ਖਤਮ ਕਰ ਦਿੱਤਾ, ਜੀਵਨ ਵਿੱਚੋਂ ਜਿਨ੍ਹਾਂ ਨੇ ਦੁਬਿਧਾ ਮਿਟਾ ਦਿੱਤੀ, ਭਰਮ ਰੂਪੀ ਪਰਦਾ ਹਟਾ ਕੇ ਕੇਵਲ ਇੱਕ ਪਰਮਾਤਮਾ ਸੱਚ ਦੇ ਨਾਲ ਜੁੜਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਹਰ ਏਕੋ ਪੁਰਖ ਸਮਾਣਾ, ਉਹਨਾਂ ਦਾ ਇੱਕ ਪੁਰਖ ਸਰੂਪ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ ਹੈ। ਇੱਕ ਦਾਤੇ ਇੱਕ ਭਿਖਾਰੀ ਜੀ। ਹੇ ਪਰਮਾਤਮਾ, ਇੱਕ ਆਪ ਜੀ ਦੇ ਪੈਦਾ ਕੀਤੇ ਹੋਏ ਦਾਤੇ ਜੋ ਦਾਨ ਪੁੰਨ ਕਰਦੇ ਹੈ, ਇੱਕ ਉਹ ਹਨ ਮਹਾਰਾਜ ਜਿਹੜੇ ਭਿਖਿਆ ਮੰਗਦੇ ਪਏ ਭਿਖਾਰੀ ਹਨ। ਐਸੇ ਅਚਰਜ ਆਪ ਜੀ ਦੇ ਕੌਤਕ ਹੈ। ਇੱਕ ਦਾਤੇ ਇੱਕ ਭਿਖਾਰੀ ਜੀ। ਹੇ ਪਰਮਾਤਮਾ ਜੀ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਪੂਰਬਲੇ ਜਨਮਾਂ ਵਿੱਚ ਪੁੰਨ ਕਰਮ ਕੀਤੇ, ਉਹਨਾਂ ਨੂੰ ਦਾਤੇ ਦਾਨੀ ਬਣਾ ਦਿੱਤਾ ਹੈ। ਉਹ ਦਾਨ ਪੁੰਨ ਕਰਦੇ ਹੈ। ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਵਿੱਚ ਪੁੰਨ ਕਰਮ ਨਹੀਂ ਸਨ ਕੀਤੇ, ਕੇਵਲ ਪਾਪ ਕਰਮ ਹੀ ਕੀਤੇ ਹੈ, ਉਹਨਾਂ ਨੂੰ ਭਿਖਾਰੀ ਬਣਾਇਆ। ਉਹ ਭਿਖਿਆ ਮੰਗਦੇ ਪਏ ਹੱਥ ਅੱਡ ਅੱਡ ਕੇ। ਐਸੇ ਮਹਾਰਾਜ ਆਪ ਜੀ ਦੇ ਅਚਰਜ ਕੌਤਕ ਹਨ। ਸਭ ਤੇਰੇ ਚੋਜ ਬਿੜਾਣਾ। ਹੇ ਪਰਮਾਤਮਾ, ਇਹ ਸਭ ਆਪ ਜੀ ਦੇ ਹੀ ਅਚਰਜ ਚੋਜ ਹਨ। ਅਚਰਜ ਆਪ ਜੀ ਦੇ ਕੌਤਕ ਹੈ। ਵਿਡਾਣਾ ਕਹੀਏ ਕਿ ਅਚਰਜ ਬੜੇ ਬਿਸਮਾਦ, ਹੈਰਾਨ ਕਰ ਦੇਣ ਵਾਲੇ ਅਚੰਭੇ ਦੇ ਅਚਰਜ ਆਪ ਜੀ ਦੇ ਮਹਾਰਾਜ ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੋਗਤਾ ਜੀ। ਹੇ ਪਰਮਾਤਮਾ, ਆਪ ਜੀ ਸਭ ਸੰਸਾਰ ਭਰ ਦੇ ਜੀਵਾਂ ਨੂੰ ਭੋਗ ਕਰਕੇ ਮਹਾਰਾਜ ਜੀਵਾਂ ਨੂੰ ਦਾਤਾਂ ਦੇਣ ਵਾਲੇ ਵੀ ਆਪ ਹੋ, ਤੇ ਜੀਵਾਂ ਨੂੰ ਭੋਗ ਕਰਕੇ ਦਾਤਾਂ ਨੂੰ ਭੋਗਣ ਵਾਲੇ ਵੀ ਆਪ ਹੀ ਹੋ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਆਪ ਦਾਤਾ ਰੂਪ ਹੋ ਕਰਕੇ ਸਭ ਜੀਵਾਂ ਨੂੰ ਕਰਮਾਂ ਅਨੁਸਾਰ ਦਾਤਾਂ ਪ੍ਰਦਾਨ ਕਰ ਰਹੇ ਹੋ। ਹੇ ਪਰਮਾਤਮਾ, ਹੇ ਅਕਾਲ ਪੁਰਖ, ਤੂੰ ਆਪੇ ਭੁਗਤਾ ਜੀ। ਫਿਰ ਜੀਵਾਂ ਨੂੰ ਭੋਗ ਕਰਕੇ ਦਾਤਾਂ ਨੂੰ ਭੋਗਣ ਵਾਲੇ ਵੀ ਆਪ ਹੋ। ਕਿਉਂਕਿ ਜੇ ਦਾਤਾਂ ਦੇਣ ਵਾਲਾ ਪਰਮੇਸ਼ਰ ਆਪ ਹੈ, ਤੇ ਜਿਹੜੇ ਦਾਤਾਂ ਸੰਸਾਰ ਦੇ ਅੰਦਰ ਮਿਲੀਆਂ ਹੋਈਆਂ ਦਾਤਾਂ ਨੂੰ ਭੋਗਦੇ ਆ,
ਧਨ ਪਦਾਰਥ ਹੈ, ਵਰਤਦੇ ਜੀਵਨ ਦੇ ਵਿੱਚ ਖਾਂਦੇ ਪਹਿਨਦੇ ਹੈ, ਇਹ ਜੀਵਨ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਐਸੇ ਅਚਰਜ ਮਹਾਰਾਜ ਆਪ ਜੀ ਦੇ ਕੌਤਕ ਹਨ। ਹਉ ਤੁਧ ਬਿਨ ਅਵਰ ਨ ਜਾਣਾ। ਇਹ ਪਰਮਾਤਮਾ ਆਪ ਜੀ ਦੇ ਸਰੂਪ ਤੋਂ ਬਿਨਾਂ ਹੋਰ ਕਿਸੇ ਨੂੰ ਅਸਾਂ ਨੇ ਨਹੀਂ ਜਾਣਨਾ ਕੀਤਾ ਕਿ ਪਰਮਾਤਮਾ ਤੋਂ ਆਪ ਹੀ ਸਭ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਹਉ ਤੁਧ ਬਿਨ ਅਵਰ ਨਾ ਜਾਣਾ, ਅਵਰ ਹੋਰ ਕਿਸੇ ਥਾਂ ਤੇ ਵੀ ਕਿਸੇ ਨੂੰ ਨਹੀਂ ਜਾਣਨਾ ਕੀਤਾ ਕਿ ਮਹਾਰਾਜ ਆਪ ਜੈਸਾ ਕੋਈ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਹੋਵੇ, ਜੋ ਆਪ ਜੀ ਦੇ ਸਮਸਤ ਕੋਈ ਸੰਸਾਰ ਦੇ ਅੰਦਰ ਸ਼ਕਤੀ ਹੋਵੇ, ਕਿਸੇ ਨੂੰ ਅਸਾਂ ਨੇ ਨਹੀਂ ਜਾਣਨਾ ਕੀਤਾ। ਕਿਉਂਕਿ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ, ਪਰਵਰਿਸ਼ ਕਰਨ ਵਾਲੇ, ਸਭ ਜੀਵਾਂ ਨੂੰ ਦਾਤਾ ਪ੍ਰਦਾਨ ਕਰਨ ਵਾਲੇ ਆਪ ਹੋ। ਮਹਾਰਾਜ ਫਿਰ ਤੁਹਾਡੇ ਬਰਾਬਰ ਹੋਰ ਕਿਸ ਸ਼ਕਤੀ ਨੂੰ ਜਾਣਨਾ ਕਰੀਏ। ਸਭ ਨੇ ਆਪ ਜੀ ਤੋਂ ਹੀ ਬਲ ਲੈਣਾ ਕੀਤਾ ਹੈ। ਪਰਮਾਤਮਾ ਕੋਈ ਤਨ ਕਰਕੇ, ਕੋਈ ਮਨ ਕਰਕੇ, ਆਤਮਿਕ ਕਰਕੇ ਬਲ ਮੰਗਦਾ ਹੈ। ਸਭ ਜੀਵਾਂ ਨੂੰ ਬਲ ਦੇਣ ਵਾਲੇ ਪਰਮੇਸ਼ਰ ਆਪ ਹੋ, ਸਭ ਜੀਵਾਂ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲੇ ਆਪ ਹੋ। ਇਸ ਲਈ ਹਉ ਤੁਧ ਬਿਨ ਅਵਰ ਨਾ ਜਾਣਾ। हे ਪਰਮਾਤਮਾ, ਆਪ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਅਸਾਂ ਨੇ ਨਹੀਂ ਜਾਣਨਾ ਕੀਤਾ। ਸਭ ਘਟਾਂ ਵਿੱਚ ਆਪ ਜੀ ਦਾ ਹੀ ਸਰੂਪ ਜਾਣੀਦਾ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੂੰ ਪਾਰ ਬ੍ਰਹਮ, हे ਪਰਮਾਤਮਾ, ਤੂੰ ਪਾਪਾਂ ਪੁੰਨਾਂ ਤੋਂ ਪਰੇ ਹੈ। ਪਾਰ ਜਿਸ ਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਬ੍ਰਹਮ ਸਰੂਪ ਹੈ। ਸਤ ਚੇਤਨ ਆਨੰਦ ਆਪ ਜੀ ਦਾ ਸਰੂਪ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਐਸਾ ਆਪ ਜੀ ਦਾ ਸਰੂਪ ਹੈ ਜਿਹਦਾ ਕੋਈ ਅੰਤ ਹੀ ਨਹੀਂ ਪਾ ਸਕਦਾ। ਨਾ ਪਿਛੇ ਮਹਾਰਾਜ ਲੰਘੇ ਹੋਏ ਸਮੇਂ ਵਿੱਚ ਕਿਸੇ ਨੇ ਪਾਇਆ ਸੀ, ਨਾ ਹੁਣ ਕੋਈ ਆਪ ਜੀ ਦੇ ਸਰੂਪ ਦਾ ਅੰਤ ਪਾ ਸਕਦਾ ਹੈ, ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਪਾ ਸਕੇਗਾ। ਐਸਾ ਮਹਾਰਾਜ ਪਾਰਾਵਾਰ ਤੋਂ ਰਹਿਤ ਬ੍ਰਹਮ ਆਪ ਜੀ ਦਾ ਸਰੂਪ ਹੈ। ਤੇਰੇ ਕਿਆ ਗੁਣ ਆਖ ਵਖਾਣਾ। हे ਪਰਮਾਤਮਾ ਜੀ, ਆਪ ਜੀ ਦੇ ਕਿਹੜੇ ਕਿਹੜੇ ਗੁਣ ਕਹਿ ਕੇ ਅਸੀਂ ਵਿਖਿਆਨ ਕਥਨ ਕਰਨਾ ਕਰੀਏ। ਕਿਉਂਕਿ ਹੈ ਹੀ ਆਪ ਜੀ ਦੇ ਮਹਾਰਾਜ ਬੇਅੰਤ ਗੁਣ ਹੈ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਆਨ ਨਾ ਕੋ ਸੰਸਰ ਲਾਗੈ ਢੂੜ ਰਹੇ ਹਮ ਮੂਚਾ। ਸੰਸਾਰ ਭਰ ਵਿੱਚ ਢੂੰਡ ਕੇ ਭਾਲ ਕੇ ਦੇਖ ਲਿਆ, ਪਰ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੈਸਾ ਕੋਈ ਉੱਚਾ, ਕੋਈ ਵੱਡਾ, ਕੋਈ ਬੇਅੰਤ ਵਾਹਿਗੁਰੂ ਜੈਸਾ ਕੋਈ ਸੰਸਾਰ ਦੇ ਅੰਦਰ ਕੋਈ ਵੀ ਸ਼ਕਤੀ ਸਾਨੂੰ ਕਿਸੇ ਥਾਂ ਤੇ ਨਜ਼ਰ ਨਹੀਂ ਆਵਣਾ ਕੀਤੀ। ਪਰਮਾਤਮਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ। ਕਿਹੜੇ ਕਿਹੜੇ ਗੁਣ ਆਪ ਜੀ ਦੇ ਮਹਾਰਾਜ ਕਹਿ ਕੇ ਅਸੀਂ ਕਥਨ ਕਰੀਏ ਸਾਂ। ਮਹਾਰਾਜ ਬੇਅੰਤ ਆਪ ਜੀ ਦੇ ਗੁਣ ਹੈ, ਸਾਡੀ ਰਸਨਾ ਇੱਕ ਵੈ, ਤੇ ਫਿਰ ਕਿਵੇਂ ਆਪ ਜੀ ਦੇ ਗੁਣਾਂ ਦਾ ਅੰਤ ਪਾ ਸਕਦੇ ਹਾਂ। ਜੋ ਸੇਵ ਹੈ ਤੁਧ ਜੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ, हे ਪਰਮਾਤਮਾ, ਜੋ ਆਪ ਜੀ ਦੇ ਨਿਰਗੁਣ ਸਰੂਪ ਦੀ ਧਿਆਨ ਧਾਰਨ ਰੂਪ ਸੇਵਾ ਕਰਦੇ ਹੈ, ਜੋ ਆਪ ਜੀ ਦੇ ਸਰਗੁਣ ਸਰੂਪ ਨੂੰ ਮਹਾਰਾਜ ਜਾਣ ਕੇ ਭਾਵਨਾ ਦੇ ਨਾਲ ਆਪ ਜੀ ਦੀ ਬੰਦਗੀ ਕਰਦੇ ਆ, ਆਪ ਦੀ ਸੇਵਾ ਕਰਦੇ ਹਨ। ਜਨ ਨਾਨਕ ਤਿਨ ਕੁਰਬਾਨਾ। ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਜੋ ਮਨ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਸੇਵਾ ਕਰਦੇ ਹੈ, ਮਨ ਰੂਪ ਹੱਥਾਂ ਦੇ ਨਾਲ ਆਪ ਜੀ ਦੇ ਨਾਮ ਰੂਪ ਚਰਨਾਂ ਨੂੰ ਮਹਾਰਾਜ ਸਪਰਸ਼ ਕਰਦੇ, ਉਹਨਾਂ ਤੋਂ ਵੀ ਅਸੀਂ ਕੁਰਬਾਨ ਜਾਂਦੇ ਹਾਂ। ਜੋ ਸਰੀਰ ਕਰਕੇ ਵੀ ਮਹਾਰਾਜ ਪ੍ਰਤੱਖ ਆਪ ਜੀ ਦੇ ਸਰੂਪ ਦੀ ਸੇਵਾ ਕਰਦੇ ਹੈ, ਜਨ ਨਾਨਕ ਤਿਨ ਕੁਰਬਾਨਾ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਜੋ ਗੁਰਮੁਖ ਹਰ ਸਮੇਂ ਪ੍ਰਮਾਤਮਾ ਦੇ ਸਰੂਪ ਨੂੰ ਹਾਜ਼ਰ ਨਾਜ਼ਰ ਜਾਣ ਕੇ ਭਾਵਨਾ ਨਾਲ ਸੇਵਾ ਕਰਦੇ ਹਨ। ਹਰ ਧਿਆਵ ਹੈ ਤੁਧ ਜੀ।
ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, हे ਪਰਮਾਤਮਾ, हे ਹਰਿ ਅਕਾਲ ਪੁਰਖ ਜੀ, ਆਪ ਜੀ ਨੂੰ ਪਿਛਲੇ ਸਮੇਂ ਦੇ ਵਿੱਚ ਵੀ ਆਪ ਜੀ ਦੇ ਪਿਆਰੇ ਧਿਆਉਂਦੇ ਸਨ। ਮਹਾਰਾਜ ਆਪ ਜੀ ਨੂੰ ਧਿਆਉਣੇ ਯੋਗ ਜਾਣ ਕਰਕੇ ਹੁਣ ਵੀ ਧਿਆ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਧਿਆਉਣਗੇ। हे ਪਰਮਾਤਮਾ, ਜਿਨ੍ਹਾਂ ਨੇ ਮਨ ਕਰਕੇ ਆਪ ਜੀ ਨੂੰ ਧਿਆਉਣੇ ਯੋਗ ਸਰੂਪ ਜਾਣ ਕੇ ਧਿਆਇਆ ਹੈ, ਜਿਨ੍ਹਾਂ ਨੇ ਸਰੀਰ ਕਰਕੇ ਵੀ ਧਿਆਉਣੇ ਯੋਗ ਆਪ ਜੀ ਦੇ ਸਰੂਪ ਨੂੰ ਧਿਆਇਆ ਹੈ। ਏ ਜਨ ਜੁਗ ਮੈਂ ਸੁਖ ਵਾਸੀ, ਉਹ ਆਪ ਜੀ ਦੇ ਪਿਆਰੇ ਜਨ ਜੁਗਾਂ ਜੁਗਾਂ ਦੇ ਵਿੱਚ ਸੁੱਖਾਂ ਦੇ ਨਾਲ ਵਸਦੇ ਹੈ। ਮਹਾਰਾਜ ਉਹ ਸਤਜੁਗ ਦੇ ਵਿੱਚ ਵੀ ਉਹਨਾਂ ਦਾ ਜੀਵਨ ਬੜਾ ਸੁਖਾਲਾ ਨਿਰਵਾਹ ਹੁੰਦਾ ਸੀਗਾ। ਫਿਰ ਤ੍ਰੇਤੇ ਵਿੱਚ ਵੀ ਉਹ ਬੜੇ ਮਹਾਰਾਜ ਸੁਖੀ ਜੀਵਨ ਵਾਲੇ ਵਸਦੇ ਸਨ। ਦੁਆਪਰ ਦੇ ਵਿੱਚ ਵੀ ਉਹਨਾਂ ਨੇ ਸੁਖਾਲਾ ਜੀਵਨ ਨਿਰਵਾਹ ਕੀਤਾ। ਤੇ ਹੁਣ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਸ ਵਿੱਚ ਹੈ ਹੀ ਕਲ ਕਲੇਸ਼ ਹੈ, ਜਿੱਧਰ ਵੀ ਦੇਖ ਲਓ ਈਰਖਾਬਾਜੀ ਦੁਬਦਾ ਹੈ, ਵਿਕਾਰਾਂ ਦਾ ਬਹੁਤ ਜ਼ਿਆਦਾ ਪ੍ਰਬਲ ਜ਼ੋਰ ਜਾ ਰਿਹਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸੱਚ ਜਿਹੜਾ ਹੈ ਉਹ ਸੱਚ ਨਾਮ ਦੀ ਚੀਜ਼ ਰਹਿ ਹੀ ਨਹੀਂ ਗਈ, ਸਭ ਥਾਵਾਂ ਤੇ ਕੂੜ ਦਾ ਹੀ ਪਸਾਰਾ ਹੈ। ਪਰ ਜਿਨ੍ਹਾਂ ਨੇ ਆਪ ਜੀ ਨੂੰ ਧਿਆਇਆ ਉਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਵੀ ਜੀਵਨ ਉਹਨਾਂ ਦਾ ਬੜਾ ਸੁਖਾਲਾ ਨਿਰਵਾਹ ਹੁੰਦਾ ਹੈ। ਉਹ ਮਨ ਕਰਕੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸਮਾਏ ਰਹਿੰਦੇ ਹੈ। ਜਿਵੇਂ ਹਜੂਰ ਨੇ ਫਰਮਾਨ ਕੀਤਾ ਹੈ ਨਾ, ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਜਿਨ੍ਹਾਂ ਦੇ ਹਿਰਦੇ ਅੰਦਰ ਇੱਕ ਵਾਹਿਗੁਰੂ ਦਾ ਨਾਮ ਪ੍ਰਵੇਸ਼ ਹੋ ਗਿਆ, ਹਿਰਦੇ ਅੰਦਰ ਦ੍ਰਿੜ ਹੋ ਗਿਆ, ਪਰਮਾਤਮਾ ਦੀ ਯਾਦ ਨਹੀਂ ਕਦੇ ਵੀ ਵਾਹਿਗੁਰੂ ਦੀ ਵਿਸਰਦੇ, ਉਹਨਾਂ ਦੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਤਨੇ ਵੀ ਪੈਣ ਵਾਲੇ ਕਲ ਕਲੇਸ਼ ਹੈ ਨਾ, ਪਰਮਾਤਮਾ ਨੇ ਮਿਟਾ ਦਿੱਤੇ ਹੈ। ਐਸਾ ਉਹ ਪਰਮੇਸ਼ਰ ਦਾ ਨਾਮ ਹੈ। ਹਜੂਰ ਕਹਿੰਦੇ ਹੈ, हे ਪਰਮਾਤਮਾ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਆਪ ਜੀ ਨੂੰ ਧਿਆਇਆ, ਸੇ ਜਾਣੈ ਜੁਗ ਮਹਿ ਸੁਖ ਵਾਸੀ। ਇਕੱਲਾ ਐਸ ਯੁੱਗ ਵਿੱਚ ਨਹੀਂ, ਯੁਗਾਂ ਯੁਗਾਂ ਵਿੱਚ ਉਹਨਾਂ ਨੇ ਸੁਖਾਲਾ ਜੀਵਨ ਨਿਰਵਾਹ ਕੀਤਾ ਹੈ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ, ਉਹਨਾਂ ਨੂੰ ਕੀ ਦਾਤ ਪ੍ਰਾਪਤ ਹੋਈ ਹੈ। ਹਜੂਰ ਕਹਿੰਦੇ ਉਹ ਪਿਛਲੇ ਲੰਘੇ ਹੋਏ ਸਮੇਂ ਵਿੱਚ ਵੀ ਉਹ ਗੁਰਮੁਖ ਪਿਆਰੇ ਮੁਕਤ ਹੋ ਗਏ ਸਨ। ਜੋ ਹੁਣ ਧਿਆ ਰਹੇ ਉਹ ਵੀ ਮੁਕਤ ਹੋ ਜਾਣਗੇ। ਆਉਣ ਵਾਲੇ ਸਮੇਂ ਵਿੱਚ ਧਿਆਉਣ ਵਾਲਿਆਂ ਨੇ ਵੀ ਮੁਕਤ ਹੋ ਜਾਣਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਹੈ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ। ਜਿਨ੍ਹਾਂ ਨੇ ਧਿਆਉਣੇ ਯੋਗ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਿਆ, ਭਾਵਨਾ ਦੇ ਨਾਲ ਵਾਹਿਗੁਰੂ ਨੂੰ ਧਿਆਵਣਾ ਕੀਤਾ, ਉਹ ਗੁਰਮੁਖ ਪਿਆਰੇ ਸੰਸਾਰ ਦੇ ਅੰਦਰ ਪ੍ਰਤੱਖ ਵੀ ਬੰਧਨਾਂ ਤੋਂ ਉਹਨਾਂ ਨੇ ਮੁਕਤ ਹੋ ਜਾਣਾ ਕੀਤਾ। ਫਿਰ ਮਾਤਾ ਦੇ ਗਰਭ ਰੂਪੀ ਉਹ ਜਿਹੜਾ ਬੰਧਨ ਹੈ ਉਹਦੇ ਤੋਂ ਵੀ ਗੁਰਮੁਖਾਂ ਨੇ ਛੁੱਟ ਜਾਣਾ ਕੀਤਾ, ਬੰਦ ਖਲਾਸ ਹੋ ਜਾਣਾ ਕੀਤਾ। ਜਮਾਂ ਦੀ ਫਾਹੀ ਗਲ ਵਿੱਚ ਪੈਣੇ ਤੋਂ ਵੀ ਉਹਨਾਂ ਨੇ ਬੰਦ ਖਲਾਸ ਮੁਕਤ ਹੋ ਜਾਣਾ ਕੀਤਾ ਹੈ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਗਈ ਹੈ। ਉਹ ਗੁਰਮੁਖ ਪਿਆਰਿਆਂ ਨੇ ਫਿਰ ਜਮਾਂ ਦੇ ਵਸ ਵਿੱਚ ਨਹੀਂ ਪੈਣਾ ਕੀਤਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ, ਜਿਨ੍ਹਾਂ ਨੇ ਨਿਰਭਉ ਭਾਉ ਤੋਂ ਰਹਿਤ ਪਰਮਾਤਮਾ ਦੇ ਸਰੂਪ ਨੂੰ ਧਿਆਇਆ ਹੈ। ਜਿਨ ਹਰ ਨਿਰਭਉ ਧਿਆਇਆ ਜੀ, ਜੋ ਹਰੀ ਹਰ ਇੱਕ ਜੀਵ ਦੇ ਅੰਦਰ ਨਿਰਭਉ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਵਰਤ ਰਿਹਾ, ਜਿਨ੍ਹਾਂ ਨੇ ਭਾਵਨਾ ਦੇ ਨਾਲ ਧਿਆਵਨਾ ਕੀਤਾ। ਇਸੇ ਪ੍ਰਕਾਰ ਹਜੂਰ ਕਹਿੰਦੇ, ਜਿਨ੍ਹਾਂ ਨੇ ਭੈ ਤੋਂ ਰਹਿਤ ਹੋਣ ਦੇ ਵਾਸਤੇ ਨਿਰਭਉ ਪਰਮਾਤਮਾ ਦੇ ਵਾਹਿਗੁਰੂ ਦੇ ਸਰੂਪ ਨੂੰ ਧਿਆਵਨਾ ਕੀਤਾ ਸੀ, ਹੁਣ ਵੀ ਧਿਆ ਰਹੇ ਹੈ। ਆਉਣ ਵਾਲੇ ਸਮੇਂ ਵਿੱਚ ਵੀ ਜੋ ਧਿਆਉਣਗੇ, ਤਿਨਾਂ ਗੁਰਮੁਖਾਂ ਦਾ ਸਾਰਾ ਪ੍ਰਕਾਰ, ਹਰ ਪ੍ਰਕਾਰ ਦਾ ਭੈ ਪਰਮੇਸ਼ਰ ਨੇ ਦੂਰ ਕੀਤਾ ਸੀ, ਹੁਣ ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਕਰ ਦੇਵੇਗਾ। 7 ਪ੍ਰਕਾਰ ਦਾ ਭੈ ਮੰਨਿਆ ਹੈ। ਯਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅੰਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਧ। ਤੇ 8ਵਾਂ ਹੈ ਮੌਤ ਦਾ ਭੈ। ਸਾਰਾ ਜਗਤ ਹਰ ਸਮੇਂ ਲੋਚਦਾ ਕਿ ਮੌਤ ਨਾ ਹੋਵੇ, ਲੰਮੇਰਾ ਸਮਾਂ ਜ਼ਿੰਦਗੀ ਨਿਰਵਾਹ ਕਰਾਂ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਪ੍ਰਕਾਰ ਦਾ ਭੈ ਉਹਨਾਂ ਗੁਰਮੁਖਾਂ ਦਾ ਵਾਹਿਗੁਰੂ ਨੇ ਦੂਰ ਕਰ ਦਿੱਤਾ ਜਿਨ੍ਹਾਂ ਨੇ ਨਿਰਭਉ ਪਰਮਾਤਮਾ ਦੇ ਸਰੂਪ ਨੂੰ ਧਿਆਇਆ ਹੈ। ਨਹੀਂ ਤਾਂ ਹਰ ਇੱਕ ਸ਼ਕਤੀ ਭੈ ਦੇ ਵਿੱਚ ਹੈ। ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ, ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ ਬਣਿਆ ਹੈ। ਹਜ਼ੂਰ ਫਰਮਾਨ ਕਰ ਰਹੇ ਪਰਮੇਸ਼ਰ ਨੇ ਸਾਰੇ ਭੈ ਉਹਨਾਂ ਦੇ ਖਤਮ ਕਰ ਦਿੱਤੇ, ਮਿਟਾ ਦਿੱਤੇ ਹੈ ਜਿਨ੍ਹਾਂ ਨੇ ਭਾਵਨਾ ਨਾਲ ਨਿਰਭਉ ਸਰੂਪ ਨੂੰ ਧਿਆਇਆ ਹੈ। ਜਿਨ ਸੇਵਿਆ ਮੇਰਾ ਹਰਿ ਜੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ ਜਿਨ੍ਹਾਂ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਭਾਵਨਾ ਦੇ ਨਾਲ ਮੇਰੇ ਵਾਹਿਗੁਰੂ ਨੂੰ ਸਿਮਰਨਾ ਕੀਤਾ ਹੈ। ਸੇਵਿਆ ਭਾਵ ਯਾਦ ਕਰਨਾ ਕੀਤਾ ਹੈ। ਵਾਹਿਗੁਰੂ ਦੀ ਯਾਦ ਰੂਪ ਸੇਵਾ ਜਿਨ੍ਹਾਂ ਨੇ ਭਾਵਨਾ ਦੇ ਨਾਲ ਕੀਤੀ ਹੈ, ਜੋ ਭਾਵਨਾ ਦੇ ਨਾਲ ਪਰਮੇਸ਼ਰ ਅਕਾਲ ਪੁਰਖ ਦੀ ਸੇਵਾ ਕਰਦੇ ਹਨ। ਹਰ ਹਰ ਰੂਪ ਸਮਾਸੀ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਸਮਾ ਗਏ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੇਵਨਾ ਕੀਤਾ ਹੈ, ਅਥਵਾ ਜਿਨ੍ਹਾਂ ਨੇ ਗੁਰੂ ਕਾ ਬਚਨ ਮੰਨਣ ਰੂਪ ਸੇਵਾ ਕੀਤੀ ਹੈ ਨਾ, ਭਾਵਨਾ ਦੇ ਨਾਲ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੈ ਤੇ ਹਰ ਹਰ ਰੂਪ ਸਮਾਸੀ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਸਰੂਪ ਦੇ ਵਿੱਚ ਹੀ ਸਮਾ ਗਏ ਹਨ। ਸੇ ਧੰਨ ਜਿਨ ਹਰਿ ਧਿਆਇਆ ਜੀ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਧੰਨਤਾ ਦੇ ਯੋਗ ਸਨ, ਹੁਣ ਵੀ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੇ ਭਾਵਨਾ ਦੇ ਨਾਲ ਧਿਆਇਆ ਸੀ ਔਰ ਹੁਣ ਵੀ ਧਿਆ ਰਹੇ ਹੈ। ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਰ ਨੂੰ ਧਿਆਇਆ ਉਹ ਵੀ ਧੰਨਤਾ ਦੇ ਯੋਗ ਹੈ। ਜੋ ਬਾਣੀ ਕਰਕੇ ਪਰਮੇਸ਼ਰ ਨੂੰ ਧਿਆਉਂਦੇ ਉਹ ਵੀ ਧੰਨਤਾ ਦੇ ਯੋਗ ਜਾਣਨਾ ਕਰੋ ਜੀ। ਜਨ ਨਾਨਕ ਤਿਨ ਬਲ ਜਾਸੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹੈ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਸਾਂ ਜੋ ਭਾਵਨਾ ਦੇ ਨਾਲ ਧਿਆਉਂਦੇ ਸੀ। ਹੁਣ ਵੀ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਜੋ ਭਾਵਨਾ ਦੇ ਨਾਲ ਧਿਆ ਰਹੇ ਹੈ। ਆਉਣ ਵਾਲੇ ਸਮੇਂ ਵਿੱਚ ਵੀ ਸਦਾ ਸਦਾ ਲਈ ਬਲਿਹਾਰ ਜਾਂਦੇ ਰਹਾਂਗੇ ਜੋ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਨੂੰ ਧਿਆਵਣਗੇ, ਜਿਨ੍ਹਾਂ ਨੇ ਭਾਵਨਾ ਦੇ ਨਾਲ ਪਰਮਾਤਮਾ ਨੂੰ ਧਿਆਵਣਾ ਕੀਤਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਆ ਨਾ, ਕੁਰਬਾਨੀ ਤਿੰਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਇੱਕ ਮਨ ਜਿੱਤ ਹੋ ਕੇ ਜੋ ਪਰਮਾਤਮਾ ਦਾ ਜਾਪ ਜਪਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਤੇਰੀ ਭਗਤ ਭੰਡਾਰ ਜੀ। ਇਹ ਅਕਾਲ ਪੁਰਖ ਪਰਮਾਤਮਾ ਜੀ ਆਪ ਜੀ ਦੀ ਭਗਤੀ ਦੇ ਭੰਡਾਰੇ ਭਰੇ ਹਨ। हे ਪਰਮਾਤਮਾ ਬੇਅੰਤ ਆਪ ਜੀ ਦੇ ਭਗਤੀ ਦੇ ਭੰਡਾਰੇ ਭਰੇ ਹਨ। ਭਰੇ ਬੇਅੰਤਾ। ਇਹ ਮਹਾਰਾਜ ਇਤਨੀ ਜ਼ਿਆਦਾ ਬੇਅੰਤ ਆਪ ਜੀ ਦੇ ਭਗਤੀ ਦੇ ਭੰਡਾਰੇ ਹੈ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਭਰੇ ਬੇਅੰਤ ਬੇਅੰਤਾ, ਕਿਵੇਂ ਕੋਈ ਅੰਤ ਪਾ ਲਵੇਗਾ। ਬੇਅੰਤ ਮਹਾਰਾਜ ਆਪ ਜੀ ਦੀ ਭਗਤੀ ਦੇ ਭੰਡਾਰੇ ਭਰੇ ਹੈ। ਅਥਵਾ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਮਹਾਰਾਜ ਉਹਨਾਂ ਦੇ ਹਿਰਦੇ ਅੰਦਰ ਆਪ ਜੀ ਨੇ ਭਗਤੀ ਦੇ ਭੰਡਾਰੇ ਭਰ ਦਿੱਤੇ ਹੈ। ਐਸੇ ਮਹਾਰਾਜ ਬੇਅੰਤ ਆਪ ਜੀ ਦੇ ਭਗਤੀ ਦੇ ਭੰਡਾਰੇ ਹਨ। ਤੇਰੇ ਭਗਤ ਸਲਾਹਣ ਤੁਧ ਜੀ। हे ਪਰਮਾਤਮਾ ਆਪ ਜੀ ਦੇ ਪਿਆਰੇ ਜੋ ਭਗਤ ਜਾਣੇ ਹਨ ਨਾ, ਪਿਆਰ ਦੇ ਵਿੱਚ ਭੇਜ ਕੇ ਜੋ ਪ੍ਰੇਮਾ ਭਗਤੀ ਕਰਨ ਵਾਲੇ ਹੈ, ਮਹਾਰਾਜ ਆਪ ਜੀ ਨੂੰ ਪਹਿਲਾਂ ਵੀ ਸਲਾਹੁੰਦੇ ਸਨ, ਹੁਣ ਵੀ ਸਲਾਹ ਰਹੇ ਹੈ। ਤੇਰੇ ਭਗਤ ਸਲਾਹਨ ਤੁਧ ਜੀ। ਤੁਧ ਜੀ ਆਪ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਪਰਮੇਸ਼ਰ ਨਹੀਂ ਉਹ ਧਿਆਵਨਾ ਕਰਦੇ। ਮਹਾਰਾਜ हे ਪਰਮੇਸ਼ਰ ਜੀ ਆਪ ਜੀ ਨੂੰ ਹਰ ਸਮੇਂ ਸਲਾਹਨਾ ਕਰਦੇ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਆਪ ਜੀ ਦੀ ਹੀ ਸਲਾਹਨਾ ਕਰ ਰਹੇ ਹੈ। ਤੇਰੇ ਭਗਤ ਸਲਾਹਨ ਤੁਧ ਜੀ। ਹਰ ਅਨਕ ਅਨੇਕ ਅਨੰਤਾ। ਫਿਰ ਭਗਤ ਵੀ ਇੱਕ ਪ੍ਰਕਾਰ ਦੇ ਨਹੀਂ ਹੈ, ਅਨੇਕਾਂ ਹੀ ਪਰਮੇਸ਼ਰ ਆਪ ਜੀ ਦੇ ਪੈਦਾ ਕੀਤੇ ਹੋਏ ਭਗਤ ਹੈ। ਅਨੇਕਾਂ ਪ੍ਰਕਾਰ ਦੀ ਮਹਾਰਾਜ ਆਪ ਜੀ ਦੀ ਭਗਤੀ ਹੈ। ਅਨੇਕਾਂ ਪ੍ਰਕਾਰ ਦੇ ਭਗਤੀ ਕਰਨ ਦੇ ਢੰਗ ਹੈ। ਅਨੇਕਾਂ ਪ੍ਰਕਾਰ ਦੇ ਭਗਤੀ ਕਰਨ ਦੇ ਮਹਾਰਾਜ ਗ੍ਰੰਥ ਹਨ। ਇਸ ਪ੍ਰਕਾਰ ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੋਏ ਜੋ ਭਗਤ ਜਾਣੇ ਆ, ਪਿਆਰ ਦੇ ਵਿੱਚ ਭਿੱਜ ਕੇ ਮਹਾਰਾਜ ਆਪ ਜੀ ਦੀ ਭਗਤੀ ਕਰ ਰਹੇ ਹੈ। ਜਿਵੇਂ ਸਾਧ ਸੰਗਤ ਜੀ
ਚਾਰ ਪ੍ਰਕਾਰ ਦੇ ਭਗਤ ਮੰਨੇ ਗਏ ਹੈ। ਪਿਛੇ ਜਪਜੀ ਸਾਹਿਬ ਦੀਆਂ ਪੌੜੀਆਂ ਵਿੱਚ ਅਸਾਂ ਨੇ ਵਿਚਾਰ ਕੀਤੀ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਉਂਦੇ ਹੋ ਚਾਰ ਨੇ, ਅਨੇਕਾਂ ਹੀ ਪਰਮੇਸ਼ਰ ਆਪ ਦੇ ਪੈਦਾ ਕੀਤੇ ਹੋਏ ਭਗਤ ਹੈ। ਅਨੇਕਾਂ ਢੰਗਾਂ ਦੇ ਨਾਲ ਮਹਾਰਾਜ ਆਪ ਜੀ ਦੇ ਕਰਨ ਵਾਲੇ ਭਗਤੀ ਹਨ, ਕਰਨ ਵਾਲੇ ਹਨ। ਤੇਰੀ ਅਨਕ ਕਰੈ ਹਰ ਪੂਜਾ ਜੀ। ਫਿਰ ਅਨੇਕਾਂ ਪ੍ਰਕਾਰ ਦੀ ਮਹਾਰਾਜ ਆਪ ਜੀ ਦੀ ਪੂਜਾ ਕਰਨ ਵਾਲੇ ਜੀਵ ਹੈ। ਤੇਰੀ ਅਨਕ ਕਰਹਿ ਹਰ ਪੂਜਾ ਜੀ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਖੋੜਸਾ ਪੂਜਾ 16 ਪ੍ਰਕਾਰ ਦੀ ਪੂਜਾ ਮੰਨੀ ਜਾਂਦੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ 16 ਪ੍ਰਕਾਰ ਨੇ, ਅਨੇਕਾਂ ਪ੍ਰਕਾਰ ਦੀ ਆਪ ਜੀ ਦੀ ਮਹਾਰਾਜ ਪੂਜਾ ਕੀਤੀ ਜਾਂਦੀ ਹੈ। ਅਨੇਕਾਂ ਤਰ੍ਹਾਂ ਕਰਕੇ, ਕੋਈ ਤਨ ਕਰਕੇ ਪੂਜਾ ਕਰਦਾ ਹੈ, ਕੋਈ ਮਾਨਸਿਕ ਪੂਜਾ ਕਰਦਾ ਹੈ। ਜਿਵੇਂ ਭਗਤ ਰਾਮਾਨੰਦ ਜੀ ਮਾਨਸਿਕ ਪੂਜਾ ਕਰਿਆ ਕਰਦੇ ਸਨ। ਜਿਵੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜਦੋਂ ਭਗਤ ਕਬੀਰ ਸਾਹਿਬ ਜੀ ਦੀ ਸ਼ਿਕਾਇਤ ਕੀਤੀ ਨਾ ਰਾਮਾਨੰਦ ਜੀ ਕੋਲ, ਕਹਿੰਦੇ ਮਹਾਰਾਜ ਆਪ ਨੇ ਸ਼ੂਦਰ ਨੂੰ ਉਪਦੇਸ਼ ਦਿੱਤਾ ਹੈ, ਨਾਮ ਦੀ ਦਾਤ ਦਿੱਤੀ, ਉਹਦਾ ਪ੍ਰਤਾਪ ਹੀ ਬੜਾ ਹੈ ਭਗਤ ਕਬੀਰ ਜੀ ਦਾ। ਕਹਿੰਦੇ ਅਸੀਂ ਕਿਸੇ ਨੂੰ ਉਪਦੇਸ਼ ਨਹੀਂ ਦਿੱਤਾ ਨੀਵੀਂ ਜਾਤ ਵਾਲੇ ਨੂੰ, ਸਾਡੇ ਕੋਲ ਲੈ ਕੇ ਆਵੋ, ਤੁਹਾਡੇ ਸਾਹਮਣੇ ਪੁੱਛਦੇ ਆ। ਜਦੋਂ ਲੈ ਕੇ ਆਏ ਤੇ ਸ਼ੂਦਰ ਜਾਣ ਕੇ ਕਨਾਤ ਤਾਣ ਕੇ ਓਹਲੇ ਹੋ ਕੇ ਬੈਠ ਗਏ ਰਾਮਾਨੰਦ ਜੀ। ਭਗਤ ਕਬੀਰ ਸਾਹਿਬ ਜੀ ਦੇ ਅੰਦਰ ਕਰੋੜਾਂ ਹੀ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਣਾ ਕੀਤਾ ਸੀਗਾ। ਕੋਟ ਸੂਰ ਨਾਨਕ ਪ੍ਰਗਾਸ, ਪਰਮੇਸ਼ਰ ਦਾ ਸਿਮਰਨ ਕਰ ਕਰਕੇ ਐਸੀ ਬ੍ਰਹਮ ਗਿਆਨ ਦੇ ਅਵਸਥਾ ਵਾਲੇ ਅੰਤਰਜਾਮਤਾ ਪ੍ਰਾਪਤ ਹੋ ਗਈ। ਤੇ ਰਾਮਾਨੰਦ ਜੀ ਉਸ ਸਮੇਂ ਮਾਨਸਿਕ ਪੂਜਾ ਕਰਦੇ ਪਏ ਸਨ। ਵਿਸ਼ਨੂੰ ਭਗਵਾਨ ਦੇ ਗਲ ਦੇ ਵਿੱਚ ਕਹਿੰਦੇ ਉਹ ਕੰਠੀ ਪਾਉਣ ਵਾਲੀ ਸੀਗੀ, ਤੇ ਸਾਧ ਸੰਗਤ ਮੁਕਟ ਪਹਿਲਾਂ ਦੇ ਦਿੱਤਾ ਤੇ ਵਿਚਾਰ ਕਰੀ ਜਾਂਦੇ ਨੇ ਰਾਮਾਨੰਦ ਜੀ। ਫਿਰ ਮਨ ਵਿੱਚ ਬਾਰ-ਬਾਰ ਸੋਚੀ ਜਾਂਦੇ ਜੇ ਮੁਕਟ ਲਾਉਂਦੇ ਆ ਤੇ ਭਗਵਾਨ ਦਾ ਨਿਰਾਦਰ ਹੁੰਦਾ, ਤੇ ਫਿਰ ਹੁਣ ਕਿਸ ਢੰਗ ਦੇ ਨਾਲ ਇਹ ਕੰਠੀ ਜਿਹੜੀ ਮਾਲਾ ਹੈ ਕਿਸ ਢੰਗ ਦੇ ਨਾਲ ਗਲ ਵਿੱਚ ਪਾਈਏ। ਭਗਤ ਕਬੀਰ ਸਾਹਿਬ ਜੀ ਮੁਸਕਰਾ ਕੇ ਅੰਤਰਜਾਮਤਾ ਨਾਲ ਬਚਨ ਕਰ ਦਿੱਤਾ। ਕਹਿੰਦੇ ਰਾਮਾਨੰਦ ਜੀ, ਹੇ ਗੁਰੂਦੇਵ, ਸੋਚਾਂ ਦੀ ਨਦੀ ਵਿੱਚ ਕਿਉਂ ਡੁੱਬੇ ਪਏ ਹੋ? ਇੱਕ ਹੁੰਡੀ ਡੋਡਾ ਖੋਲ ਕੇ ਤੇ ਗਲ ਵਿੱਚ ਮਾਲਾ ਪਾ ਦੇਵੋ ਭਗਵਾਨ ਦੇ। ਸਾਧ ਸੰਗਤ ਜੀ ਜਦੋਂ ਇਉਂ ਬਚਨ ਸੁਣੇ ਤੇ ਕਨਾਤ ਲਾ ਕੇ ਘੁੱਟ ਕੇ ਛਾਤੀ ਦੇ ਨਾਲ ਲਾ ਲਿਆ ਸੀ ਭਗਤ ਕਬੀਰ ਸਾਹਿਬ ਜੀ ਨੂੰ। ਕਹਿੰਦੇ ਇੰਨਾ ਪ੍ਰਕਾਸ਼, ਇੰਨਾ ਗਿਆਨ ਕਿਵੇਂ ਪ੍ਰਾਪਤ ਹੋਇਆ? ਕਹਿਣ ਲੱਗੇ ਜੀ ਪਰਮੇਸ਼ਰ ਦਾ ਨਾਮ ਜਪ ਕੇ। ਇਹ ਕਿੱਥੋਂ ਨਾਮ ਦੀ ਦਾਤ ਲਈ ਸੀ? ਮਹਾਰਾਜ ਤੁਸੀਂ ਆਪ ਹੀ ਦਿੱਤੀ ਸੀ। ਕਦੋਂ? ਕਹਿੰਦੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆ ਰਹੇ ਸੀਗੇ, ਤੁਹਾਡੇ ਚਰਨਾਂ ਦਾ ਠੇਡਾ ਲੱਗਾ ਸੀਗਾ ਮੈਨੂੰ, ਮੈਂ ਧਰਤੀ ਤੇ ਲੇਟਿਆ ਸਾਂ, ਤੁਸੀਂ ਭਜਨ ਕੀਤਾ ਸੀ ਰਾਮ ਕੇ ਰਾਮ ਕਹੋ। ਇਸੇ ਨੂੰ ਨਾਮ ਦੀ ਦਾਤ, ਇਸੇ ਨੂੰ ਉਪਦੇਸ਼ ਲੈ ਕੇ ਜੀਵਨ ਦੇ ਵਿੱਚ ਕਮਾਇਆ, ਤੇਰੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਸਾਧ ਸੰਗਤ ਜੀ ਇਹ ਤੋਂ ਸਿੱਧ ਹੁੰਦਾ ਹੈ ਕਿ ਜੇ ਭਾਵਨਾ ਦੇ ਨਾਲ ਸ਼ਬਦ ਦਾ ਕੋਈ ਅਭਿਆਸ ਕਰੇ, ਸਤਿਗੁਰੂ ਜੀ ਜ਼ਰੂਰ ਬਖਸ਼ਿਸ਼ ਕਰਦੇ, ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਤੇਰੀ ਅਨਕ ਕਰਹਿ ਹਰ ਪੂਜਾ ਜੀ। ਇਹ ਪਰਮਾਤਮਾ ਅਨੇਕਾਂ ਪ੍ਰਕਾਰ ਦੀ ਆਪ ਜੀ ਦੀ ਪੂਜਾ ਹੈ, ਅਨੇਕਾਂ ਪ੍ਰਕਾਰ ਦੀ ਪੂਜਾ ਕਰਨ ਦੇ ਢੰਗ ਹੈ, ਅਨੇਕਾਂ ਪ੍ਰਕਾਰ ਦੇ ਗ੍ਰੰਥ ਹਨ ਜਿਨ੍ਹਾਂ ਵਿੱਚ ਪੂਜਾ ਕਰਨ ਦੇ ਬਾਬਤ ਦੱਸਿਆ ਜਾਂਦਾ ਹੈ। ਤਪ ਹੈ ਜਪੇ ਬੇਅੰਤਾ। ਅਨੇਕਾਂ ਹੀ ਮਹਾਰਾਜ ਤਪ ਹੈ, ਤਪ ਅਨੇਕਾਂ ਪ੍ਰਕਾਰ ਦਾ ਤਪ ਕਰਦੇ, ਕੋਈ ਰਾਜਸੀ, ਕੋਈ ਤਾਮਸੀ, ਕੋਈ ਸਾਧਕੀ ਤਪ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਪ ਹੈ, ਕੋਈ ਸਰੀਰ ਨੂੰ ਤਪਾਉਂਦੇ ਰਹਿੰਦੇ ਹੈ ਧੂਣੀਆਂ ਤਾਕ ਕਰਕੇ, ਫਿਰ ਸੂਰਜ ਦੇ ਇੱਕ ਧੂਣੀ ਲੈ ਕਰਕੇ ਗਰਮੀ ਦੀ ਜੇਠ ਦੀ ਬਹੁਤ ਜ਼ਿਆਦਾ ਤਪਤ ਜਦੋਂ ਪੈਂਦੀ ਉਦੋਂ ਬੈਠ ਜਾਂਦੇ ਹੈ ਕਿ ਸੂਰਜ ਦੀ ਵੀ ਧੂਣੀ ਸੇਕ ਦਿੰਦੀ ਹੈ। ਇਉਂ ਤਪ ਹੈ, ਜਪ ਹੈ ਬੇਅੰਤਾ। ਜਪ ਹੈ ਜਾਪ ਕਰਨ ਵਾਲੇ ਵੀ ਬੇਅੰਤ ਆਪ ਜੀ ਦੇ ਪੈਦਾ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਅਨੇਕਾਂ ਪ੍ਰਕਾਰ ਦੀ ਪੂਜਾ ਹੈ, ਅਨੇਕਾਂ ਪ੍ਰਕਾਰ ਦੀ ਪੂਜਾ ਕਰਨ ਦੇ ਢੰਗ ਹੈ, ਅਨੇਕਾਂ ਹੀ ਉਹ ਪੂਜਾ ਕਰਨ ਵਾਲੇ ਜੀਵ ਹੈ। ਫਿਰ ਅਨੇਕਾਂ ਪ੍ਰਕਾਰ ਦੇ ਤਪ ਹਨ, ਤਪਸਵੀ ਵੀ ਹੈ, ਸਰੀਰ ਨੂੰ ਤਪਾਉਣ ਵਾਲੇ ਵੀ ਹੈ,
ਮਹਾਰਾਜ ਬੇਅੰਤ ਆਪ ਜੀ ਦੇ ਪੈਦਾ ਕੀਤੇ ਹਨ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਧ ਜੀ। हे ਪਰਮਾਤਮਾ ਜੀ, ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੋਏ ਹੈ, ਜਿਹੜੇ ਸਿਮਰਤੀਆਂ ਬਣਾਉਣ ਵਾਲੇ ਹੈ, ਸੁਰਤੀਆਂ ਨੂੰ ਉਚਾਰਨ ਕਰਨ ਵਾਲੇ ਲਿਖੀ ਹੈ। हे ਪਰਮਾਤਮਾ, ਅਨੇਕਾਂ ਹੀ ਉਹਨਾਂ ਸਿਮਰਤੀਆਂ ਨੂੰ, ਸੁਰਤੀਆਂ ਨੂੰ, ਇਹ ਜਿਤਨੇ ਵੀ ਗ੍ਰੰਥ ਹੈ ਇਹਨਾਂ ਨੂੰ ਪੜ੍ਹਨ ਵਾਲੇ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤਰ ਜੀ। ਇਕੱਲੇ 6 ਸ਼ਾਸਤਰ ਨਹੀਂ ਹੈ, ਅਨੇਕਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਪੜ੍ਹਨ ਵਾਲੇ ਹੈ। ਅਨੇਕਾਂ ਹੀ ਸ਼ਾਸਤਰ ਹਨ, ਅਨੇਕਾਂ ਹੀ ਇਹਨਾਂ ਦਾ ਅਧਿਐਨ ਕਰਨ ਵਾਲੇ ਹੈ। ਮਹਾਰਾਜ ਬੇਅੰਤ ਆਪ ਜੀ ਦੇ ਪੈਦਾ ਕੀਤੇ ਹੋਏ ਐਸੇ ਜੀਵ ਹੈ। ਕੋਈ ਪਤੰਜਲੀ, ਕੋਈ ਮੀਮਾਂਸਾ ਪੜ੍ਹਦਾ ਹੈ, ਕੋਈ ਸਾਖ ਪੜ੍ਹਦਾ ਹੈ। हे ਮਹਾਰਾਜ, ਕਿੰਨੇ ਕਿੰਨੇ ਪ੍ਰਕਾਰ ਦੇ ਆਪ ਦੇ ਪੈਦਾ ਕੀਤੇ ਹੋਏ ਵੇਦ ਹੈ, ਚਾਹੇ ਸਿਮਰਤੀਆਂ ਨੇ, ਇਹਨਾਂ ਨੂੰ ਅਨੇਕਾਂ ਹੀ ਪੜ੍ਹਨ ਵਾਲੇ ਵੀ ਆਪ ਜੀ ਦੇ ਹੀ ਪੈਦਾ ਕੀਤੇ ਹਨ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਕੋਈ ਐਸੇ ਅਨੇਕਾਂ ਆਪ ਜੀ ਦੇ ਪੈਦਾ ਕੀਤੇ ਜੀਵ ਹੈ, ਜਿਹੜੇ ਕਿਰਿਆ ਨੇਤੀ ਧੋਤੀ ਆਦਿਕ ਦੀ ਕਿਰਿਆ ਕਰਦੇ ਆ। ਖਟ ਕਰਮ ਕਰੰਤਾ, ਤੇ ਕੋਈ 6 ਖਟ ਕਰਮ ਕਰਨ ਵਾਲੇ ਹੈ। ਖਟ ਦਾ ਅਰਥ ਹੈ 6, ਜਿਵੇਂ ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ। ਇਹ 6 ਪ੍ਰਮੁੱਖ ਹਿੰਦੂ ਮਤ ਦੇ ਵਿੱਚ ਇਹ ਕਰਮ ਮੰਨੇ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆ, ਹੈ ਪਰਮਾਤਮਾ, ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੈ। ਕਰ ਕਿਰਿਆ ਖਟ ਕਰਮ ਕਰੰਤਾ, ਕੋਈ ਨੇਤੀ ਧੋਤੀ ਦੀ ਕਿਰਿਆ ਕਰਦਾ, ਕੋਈ ਖਟ ਕਰਮਾਂ ਦੇ ਵਿੱਚ ਲੱਗਾ ਹੈ। ਸੇ ਭਗਤ ਭਲੇ ਜਨ ਨਾਨਕ ਜੀ। हे ਅਕਾਲ ਪੁਰਖ ਪਰਮਾਤਮਾ ਜੀ, ਆਪ ਜੀ ਦੇ ਪਿਆਰੇ ਉਹ ਪਿੱਛੇ ਵੀ ਭਲੇ ਭਗਤ ਸਨ। ਮਹਾਰਾਜ ਹੁਣ ਵੀ ਪਿਆਰ ਦੇ ਵਿੱਚ ਭੇਜ ਕਰਕੇ ਆਪ ਜੀ ਦੀ ਪ੍ਰੇਮਾ ਭਗਤੀ ਕਰਨ ਵਾਲੇ ਭਲੇ ਹੀ ਭਗਤ ਹਨ। ਜੋ ਭਾਵ ਹੈ ਮੇਰੇ ਹਰ ਭਗਵੰਤਾ। ਇਹ ਖਾਡ ਭਾਗਾ ਸੰਪੰਨ ਪਰਮਾਤਮਾ, हे ਪਰਮੇਸ਼ਰ, ਜੋ ਆਪ ਜੀ ਨੂੰ ਭਾ ਜਾਂਦੇ ਹੈ। ਮਹਾਰਾਜ ਉਹ ਭਲੇ ਹੈ, ਇਹ ਨਹੀਂ ਵਿਖਾਵੇ ਦੀ ਭਗਤੀ ਕਰਨ ਵਾਲੇ ਨਹੀਂ ਆਪ ਜੀ ਦੀ ਦਰ ਤੇ ਪਾਵੰਦੇ। ਜਿਨ੍ਹਾਂ ਨੇ ਹਿਰਦਿਓਂ ਪਿਆਰ ਦੇ ਵਿੱਚ ਭੇਜ ਕੇ ਆਪ ਜੀ ਦੀ ਪ੍ਰੇਮਾ ਭਗਤੀ ਕੀਤੀ ਹੈ। हे ਪਰਮਾਤਮਾ, ਉਹ ਆਪ ਜੀ ਦੀ ਦਰ ਤੇ ਪਾ ਗਏ ਹੈ। ਜੋ ਭਾਵਹਿ ਮੇਰੇ ਹਰ ਭਗਵੰਤਾ, ਭਾਵਹਿ ਜਿਨ੍ਹਾਂ ਨੇ ਭਾਵਨੀ ਦੇ ਨਾਲ ਆਪ ਜੀ ਨੂੰ ਧਿਆਵਨਾ ਕੀਤਾ। हे ਪਰਮੇਸ਼ਰ, ਉਹ ਭਲੇ ਭਗਤ ਜਾਣਨਾ ਕਰੋ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। हे ਪਰਮਾਤਮਾ, ਤੂੰ ਸਾਰੀ ਸ੍ਰਿਸ਼ਟੀ ਦਾ ਆਦਿ ਮੂਲ ਸਰੂਪ ਹੈ। ਪੁਰਖ ਪੁਰਸ਼ਾਰਥ ਦੇਣ ਵਾਲਾ ਹੈ, ਸ਼ਕਤੀ ਪ੍ਰਦਾਨ ਕਰਨ ਵਾਲਾ, ਇੱਕੋ ਹੀ ਪੁਰਖ ਸਰੂਪ ਹੈ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਅਪਰੰਪਰ, ਜਿਹਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰਮੇਸ਼ਰ ਆਪ ਜੀ ਹੋ। ਤੁਧ ਜੀਵੜ ਅਵਰ ਨ ਕੋਈ। हे ਪਰਮਾਤਮਾ, ਆਪ ਜਿੰਨਾ ਵੱਡਾ ਕੋਈ ਨਾ ਸੰਸਾਰ ਵਿੱਚ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। हे ਪਰਮਾਤਮਾ, ਜੁਗਾਂ ਜੁਗਾਂ ਵਿੱਚ ਆਪ ਜੀ ਦਾ ਸਰੂਪ ਇੱਕੋ ਹੀ ਵਰਤਦਾ ਸੀਗਾ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਇੱਕੋ ਹੀ ਹੋਵੇਗਾ। ਮਹਾਰਾਜ ਜੋ ਸਤਜੁਗ ਦੇ ਵਿੱਚ ਸੀਗਾ, ਉਹ ਤ੍ਰੇਤੇ ਵਿੱਚ ਮਹਾਰਾਜ, ਉਹ ਦੁਆਪੁਰ ਦੇ ਵਿੱਚ, ਹੁਣ ਕਲਯੁਗ ਦੇ ਵਿੱਚ ਵੀ ਉਹ ਆਪ ਜੀ ਦਾ ਸੱਚਾ ਸਰੂਪ ਹੈ। ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਦਾ ਇੱਕੋ ਤੇ ਸਦੀਵੀ ਕਾਲ ਵਾਸਤੇ ਸੱਚਾ ਹੀ ਸਰੂਪ ਹੋਵੇਗਾ। ਤੂੰ ਨਿਹਚਲ ਕਰਤਾ ਸੋਈ। ਤੂੰ ਨਿਹਚਲ ਕਰਤਾ ਸੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਚਲ ਆਪ ਜੀ ਦਾ ਪਰਮਾਤਮਾ ਜੀ ਸਰੂਪ ਹੈ। ਫਿਰ ਕਰਤਾ ਹੈ ਸੋਈ, ਉਹੋ ਹੀ ਪਰਮਾਤਮਾ ਸਰੂਪ ਹੈ ਜੋ ਸਦੀਵੀ ਕਾਲ ਵਾਸਤੇ ਜੁਗੋ ਜੁਗ ਅਟੱਲ ਰਹਿਣ ਵਾਲਾ ਹੈ। ਜੁਗ ਜੁਗ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ, ਜਿਨ੍ਹਾਂ ਨੇ 4 ਸਾਧਨਾਂ ਨੂੰ ਜੀਵਨ ਦੇ ਵਿੱਚ ਕਮਾ ਲਿਆ ਹੈ, ਜਿਨ੍ਹਾਂ ਨੇ ਖੜ ਸਮਤੇ ਮੋਖ ਇੱਛਾ ਵਿਵੇਕ ਵੈਰਾਗ, ਜੁਗ ਜੁਗ, ਜੁਗ ਨਾਮ ਹੈ 2 ਦਾ, ਤੇ 2 ਵਾਰੀ ਜੁਗ ਜੁਗ ਉਚਾਰਨ ਕੀਤਾ, 4 ਗਿਣਤੀ ਬਣ ਜਾਂਦੀ ਹੈ। 4 ਸਾਧਨਾਂ ਨੂੰ ਜਿਨ੍ਹਾਂ ਨੇ ਜੀਵਨ ਵਿੱਚ ਕਮਾ ਲਿਆ, ਉਹਨਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਪਰਮਾਤਮਾ ਆਪ ਜੀ ਦਾ ਸਰੂਪ ਸਦੀਵੀ ਕਾਲ ਵਾਸਤੇ ਸੱਚਾ ਹੈ। हे ਪਰਮਾਤਮਾ,
ਐਸਾ ਆਪ ਜੀ ਦਾ ਸਰੂਪ ਹੈ ਜੋ ਨਿਚਲ ਹੈ, ਕਰਤਾ ਹੈ। ਮਹਾਰਾਜ ਕਦੇ ਵੀ ਚਲਾਇਮਾਨ ਹੋਣ ਵਾਲਾ ਨਹੀਂ, ਅਚਲ ਆਪ ਜੀ ਦਾ ਸਰੂਪ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ। ਇਹ ਪਰਮਾਤਮਾ ਜੀ, ਜੋ ਆਪ ਜੀ ਨੂੰ ਪਾਉਂਦਾ ਸੀ ਉਹ ਕੁਝ ਵਰਤਾਰਾ ਵਰਤਦਾ ਸੀ, ਜੋ ਹੁਣ ਪਾ ਰਿਹਾ ਹੈ ਉਹ ਕੁਝ ਵਰਤ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਜੋ ਪਾਵੇਗਾ ਉਹ ਕੁਝ ਮਹਾਰਾਜ ਸੰਸਾਰ ਭਰ ਦੇ ਵਿੱਚ ਵਰਤਾਰਾ ਵਰਤੇਗਾ। ਤੂੰ ਆਪੇ ਕਹੇ ਸੋ ਹੋਈ। ਇਹ ਪਰਮਾਤਮਾ ਜੀ, ਤੁਸੀਂ ਆਪ ਜੋ ਕਰਦੇ ਸੀ ਹੁੰਦਾ ਸੀ, ਜੋ ਕਰ ਰਹੇ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਜੋ ਕਰੋਗੇ ਉਹ ਕੁਝ ਹੀ ਹੋਵੇਗਾ। ਜੀਵਨ ਦੇ ਆਪਣਾ ਬਲ ਕੁਝ ਵੀ ਨਹੀਂ ਹੈ, ਨਾ ਪਿਛੇ ਬਲ ਕਿਸੇ ਦਾ ਸੀ ਨਾ ਹੈ, ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਇਹ ਪਰਮਾਤਮਾ, ਆਪ ਨੇ ਆਪਣੇ ਸਰੂਪ ਤੋਂ ਅਨੇਕਾਂ ਹੀ ਜੀਵਾਂ ਨੂੰ ਪੈਦਾ ਕੀਤਾ ਹੈ। ਜਿਤਨੀ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ ਮਹਾਰਾਜ ਆਪ ਨੇ ਹੀ ਆਪਣੇ ਸਰੂਪ ਤੋਂ ਪੈਦਾ ਕੀਤਾ ਹੈ। ਤੁਧ ਆਪੇ ਸਿਰਜ ਸਭ ਹੋਈ। हे परमात्मा, आप ही सिरज जीवां दी परवरिश कर रहे हो, और आप जदों चाहे गोई जीवां नूं अपने स्वरूप दे विच समा लैंदे हो, गोई बुला लैंदे हो, गोई जदों चाहे जीवां दी लैता कर देंदे हो। इस प्रकार तुद आपे सिरज सब गोई, आप ही महाराज सिरजना कीती सृष्टि दी, ਤੇ ਆਪ ਹੀ ਮਹਾਰਾਜ ਮਹਾਪਰਲੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮਾਵਣਾ ਕੀਤਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ। हे ਪਰਮਾਤਮਾ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। हे ਕਰਨਹਾਰੇ ਪਰਮੇਸ਼ਰ ਜੀ, ਆਪ ਜੀ ਦੇ ਅਸੀਂ ਗੁਣ ਗਾ ਰਹੇ ਹਾਂ, ਅਥਵਾ ਸਿੱਖਾਂ ਪ੍ਰਤੀ ਉਪਦੇਸ਼ ਦਿੰਦੇ ਹੈ ਗੁਰਸਿੱਖੋ, ਭਾਵਨਾ ਦੇ ਨਾਲ ਗਾਉਣੇ ਯੋਗ ਪਰਮਾਤਮਾ ਦੇ ਗੁਣ ਗਾਵਣਾ ਕਰੋ। ਜੋ ਸਭੈ ਕਾ ਜਾਣੋਈ, ਜੋ ਸਾਰੀ ਸ੍ਰਿਸ਼ਟੀ ਦਾ ਜਾਣੋਈ, ਜਨਨ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਜਗਤ ਰੂਪ ਬਾਲਕ ਨੂੰ ਜਨਮ ਦੇਣ ਵਾਲਾ ਹੈ, ਐਸਾ ਉਹ ਪਰਮੇਸ਼ਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਗਾਉਣੇ ਯੋਗ ਪਰਮਾਤਮਾ ਨੂੰ ਗਾਇਆ ਕਰੋ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣੇ ਨਾਲ ਜੀਵ ਦੇ ਅੰਦਰ ਦੀ ਮਲੀਨਤਾ ਦੂਰ ਹੁੰਦੀ ਹੈ। ਜਿਵੇਂ ਜਿਵੇਂ ਪਰਮਾਤਮਾ ਦੇ ਗੁਣ ਗਾਏ ਜਾਣ, ਤਿਵੇਂ ਤਿਵੇਂ ਜੀਵ ਦੇ ਅੰਦਰ ਦੀ ਮਲੀਨਤਾ ਦੂਰ ਹੁੰਦੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਹੰਕਾਰ ਜੋ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਹਉਮੈ ਦੀ ਮਲੀਨਤਾ ਦੂਰ ਨਹੀਂ ਹੁੰਦੀ, ਉਹ ਗਾਉਣੇ ਯੋਗ ਪਰਮਾਤਮਾ ਦੇ ਗੁਣ ਗਾ ਕੇ ਦੂਰ ਹੋ ਜਾਂਦੀ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਹੋਈ। ਜਨ ਨਾਨਕ